इत्थे बड़ा रौला पिया होया साडे टीवी चैनलों के उत्ते सोशल मीडिया उत्ते जिन्ने भी तुसीं भैन भरा देखते होवोगे भी हिंदू जिहड़ा है वो बड़ा अनसिक्योर फील कर रहा है जी। क्यों डरिया होया? क्योंकि सिखां दे कुछ मुंडे जिहड़े आ नौजवान वो नशे पत्तियां वाले जां होर गलत कामां वल्लों मुड़ के वो अमृत छकण लग पे। ਇਹਦਾ ਜਿਹੜਾ ਸਾਰੀ ਹੁਣ ਵਾਲੀ ਲਹਿਰ ਦਾ ਸੈਂਟਰ ਐਕਸਲ ਵਾ ਭਾਈ ਅਮਰਤਪਾਲ ਸਿੰਘ, ਉਹਨੂੰ ਫੜ ਕੇ ਕਹਿੰਦੇ ਅੰਦਰ ਨਾ ਕੀਤਾ ਤਾਂ ਕੰਮ ਬੜਾ ਵਿਗੜ ਜੂਗਾ। ਇਹੋ ਜਿਹੀਆਂ ਬੜੀਆਂ ਰਿਪੋਰਟਾਂ ਛੱਡੀਆਂ ਜਾ ਰਹੀਆਂ ਨੇ ਕਿ ਵੀ ਜਿਹੜੀਆਂ ਮੁਲਕ ਦੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਨੇ ਕਹਿਤਾ ਕਿ ਅਮਰਤਪਾਲ ਸਿੰਘ ਦੀਆਂ ਸਰਗਰਮੀਆਂ ਜਿਹੜੀਆਂ ਨੇ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬੜਾ ਭਾਰੀ ਖਤਰਾ ਨੇ। ਜਦੋਂ ਪਿੱਛੇ ਜੇ ਹਿੰਦੂ ਕੱਟੜਪੰਥੀਆਂ ਨੇ ਕਿਹਾ ਕਿ ਵਧੀਆ ਤੋਂ ਵਧੀਆ ਹਥਿਆਰ ਹਿੰਦੂਆਂ ਨੂੰ ਰੱਖਣੇ ਚਾਹੀਦੇ ਆ, ਉਦੋਂ ਤਾਂ ਮਾਹੌਲ ਖਰਾਬ ਹੋਇਆ ਨਾ। ਸਿੱਖਾਂ ਦੇ 4 ਬੱਚੇ ਉੱਠ ਕੇ ਜੇ ਅੰਮ੍ਰਿਤ ਸੰਚਾਰ ਕਰਨ ਅੰਮ੍ਰਿਤ ਛਕਣ ਵਾਲੇ ਪਾਸੇ ਆ ਜਾਣ ਤਾਂ ਰੌਲਾ ਪੈ ਜਾਂਦਾ। ਇਹ ਕਿਹੋ ਜਿਹਾ ਮਾਹੌਲ ਆ ਜਿਹੜਾ ਜਦੋਂ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋ ਰਹੀ ਹੋਵੇ ਉਦੋਂ ਤਾਂ ਸ਼ਾਂਤ ਰਹਿੰਦਾ, ਪਰ ਜੇ ਕਿਤੇ ਸਿੱਖ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਨੂੰ ਪਾਪੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਕਿ ਭਾਰਤ ਦੇ ਕਾਨੂੰਨ ਅਨੁਸਾਰ ਉਹਨਾਂ ਨੂੰ ਸਜ਼ਾਵਾਂ ਦਿਵਾਓ ਤੇ ਫੇਰ ਮਾਹੌਲ ਖਰਾਬ ਹੋ ਜਾਂਦਾ। ਜਦੋਂ ਸਿੱਖਾਂ ਦੀ ਹੇਠੀ ਹੋ ਰਹੀ ਹੋਵੇ, ਸਿੱਖਾਂ ਦੀ ਬਦਨਾਮੀ ਹੋ ਰਹੀ ਹੋਵੇ, ਉਦੋਂ ਕਹਿੰਦੇ ਮਾਹੌਲ ਬੜਾ ਵਧੀਆ, ਪਰ ਜੇ ਕਿਸੇ ਕਾਰਨ ਸਿੱਖਾਂ ਦੀ ਚੜ੍ਹਤ ਹੁੰਦੀ ਦਿਖੇ, ਸਿੱਖਾਂ ਨੂੰ ਤਸੱਲੀ ਜੀ ਮਹਿਸੂਸ ਹੋਵੇ, ਸਿੱਖਾਂ ਦਾ ਦਿਲ ਜਾ ਖੁਸ਼ ਹੋਵੇ, ਉਦੋਂ ਕਹਿੰਦੇ ਆ ਜੀ ਬੜਾ ਖਤਰਾ ਹੋ ਸਕਦਾ, ਬੜਾ ਮਾਹੌਲ ਖਰਾਬ ਹੋ। ਇਹ ਜਿਹੜਾ ਸਾਰਾ ਮਾਹੌਲ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਵਿਉਂਤਿਆ ਜਾ ਰਿਹਾ, ਉਲੀਕਿਆ ਜਾ ਰਿਹਾ, ਇਹਦੇ ਵਿੱਚ ਸਾਫ਼ ਦਿਖ ਰਿਹਾ ਹੈਗਾ ਕਿ ਇਹ ਜਿਹੜੇ ਸਿਆਸੀ ਭਲਵਾਨ ਨੇ ਇਹ ਜੰਮੇ ਬਸ਼ੱਕ ਸਿੱਖਾਂ ਦੇ ਘਰੇ ਹੈ, ਪਰ ਅਸਲ ਵਿੱਚ ਇਹਨਾਂ ਦੇ ਦਿਲ ਦਿਮਾਗ ਦੇ ਵਿੱਚ ਇਹ ਗੱਲ ਵਾੜ ਦਿੱਤੀ ਗਈ ਆ ਕਿ ਜੇ ਤੁਸੀਂ ਹਿੰਦੂਆਂ ਦੀ ਵੋਟ ਲੈਣੀ ਆ, ਸਿੱਖਾਂ ਨੂੰ ਜਲੀਲ ਕਰੋ ਤੇ ਹਿੰਦੂ ਤਾਂ ਖੁਸ਼ ਹੋਣਗੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ ਇੱਥੇ ਬੜਾ ਰੌਲਾ ਪਿਆ ਹੋਇਆ ਸਾਡੇ ਟੀਵੀ ਚੈਨਲਾਂ ਦੇ ਉੱਤੇ, ਸੋਸ਼ਲ ਮੀਡੀਆ ਉੱਤੇ ਜਿੰਨੇ ਵੀ ਤੁਸੀਂ ਭੈਣ ਭਰਾ ਦੇਖਦੇ ਹੋਵੋਗੇ ਵੀ ਹਿੰਦੂ ਜਿਹੜਾ ਹੈ ਉਹ ਬੜਾ ਅਨਸਿਕਿਉਰ ਫੀਲ ਕਰ ਰਿਹਾ ਜੀ। ਹਿੰਦੂ ਜਿਹੜਾ ਹੈ ਉਹ ਬੜਾ ਡਰਿਆ ਹੋਇਆ। ਕਿਉਂ ਡਰਿਆ ਹੋਇਆ? ਕਿਉਂਕਿ ਸਿੱਖਾਂ ਦੇ ਕੁਝ ਮੁੰਡੇ ਜਿਹੜੇ ਆ ਨੌਜਵਾਨ ਉਹ ਨਸ਼ੇ ਪੱਤਿਆਂ ਵਾਲੇ ਜਾਂ ਹੋਰ ਗਲਤ ਕੰਮਾਂ ਵੱਲੋਂ ਮੁੜ ਕੇ ਉਹ ਅੰਮ੍ਰਿਤ ਛਕਣ ਲੱਗ ਪਏ, ਉਹ ਕੌਮ ਦੇ ਹੱਕਾਂ ਦੀ ਗੱਲ ਕਰਨ ਲੱਗ ਪਏ, ਕੌਮ ਦੇ ਹਿੱਤਾਂ ਦੀ ਗੱਲ ਕਰਨ ਲੱਗ ਪਏ ਵੀ ਇਸ ਕਰਕੇ ਉਹ ਕਹਿੰਦੇ ਜੀ ਵੀ ਹਿੰਦੂ ਡਰ ਗਿਆ ਤੇ ਇੰਨਾ ਜ਼ਿਆਦਾ ਡਰ ਗਿਆ ਬਈ ਹੁਣ ਜਿਹੜੇ ਹੋਰ ਉਹਨਾਂ ਤੋਂ ਬਿਨਾਂ ਸਿਆਸੀ ਭਲਵਾਨ ਨੇ ਉਹਨਾਂ ਨੂੰ ਵੀ ਮੈਦਾਨ ਵਿੱਚ ਆਉਣਾ ਪੈ ਗਿਆ ਵਾ ਤੇ ਬੜੇ ਵੱਡੇ ਪੱਧਰ ਦੇ ਉੱਤੇ ਕਹਿੰਦੇ ਵੀ ਕੰਮ ਜਿਹੜਾ ਹੈਗਾ ਉਹ ਖਰਾਬ ਹੁੰਦਾ ਦਿਖ ਰਿਹਾ। ਤੇ ਜੇ ਕਿਤੇ ਇਹ ਜਿਹੜੀ ਸਿੱਖਾਂ ਦੇ ਨੌਜਵਾਨ ਬੱਚਿਆਂ ਦੇ ਵਿੱਚ ਲਹਿਰ ਆਈ ਆ, ਇਹ ਜਿਹੜੀ ਸਿੱਖ ਨੌਜਵਾਨਾਂ ਦੇ ਅੰਦਰ ਆਪਦੇ ਧਰਮ ਪ੍ਰਤੀ, ਆਪਦੇ ਪੰਥ ਪ੍ਰਤੀ ਨਵੀਂ ਚੇਤਨਾ ਆ ਰਹੀ ਆ, ਕਹਿੰਦੇ ਵੀ ਜੇ ਇਹ ਚੀਜ਼ ਨਾ ਰੁਕੀ ਤੇ ਇਹਦਾ ਜਿਹੜਾ ਸਾਰੀ ਹੁਣ ਵਾਲੀ ਲਹਿਰ ਦਾ ਸੈਂਟਰ ਐਕਸਲ ਵਾ ਭਾਈ ਅਮਰਤਪਾਲ ਸਿੰਘ, ਉਹਨੂੰ ਫੜ ਕੇ ਕਹਿੰਦੇ ਅੰਦਰ ਨਾ ਕੀਤਾ ਤਾਂ ਕੰਮ ਬੜਾ ਵਿਗੜ ਜੂਗਾ। ਤੇ ਇਸ ਕਰਕੇ ਛੇਤੀ ਤੋਂ ਛੇਤੀ ਕਹਿੰਦੇ ਕਾਰਵਾਈ ਹੋਣੀ ਚਾਹੀਦੀ ਆ। ਟੈਲੀਵਿਜ਼ਨ ਚੈਨਲਾਂ ਦੇ ਉੱਤੇ ਪਤਾ ਨਹੀਂ ਸੱਚੀਆਂ ਪਤਾ ਨਹੀਂ ਝੂਠੀਆਂ ਇਹੋ ਜਿਹੀਆਂ ਬੜੀਆਂ ਰਿਪੋਰਟਾਂ ਛੱਡੀਆਂ ਜਾ ਰਹੀਆਂ ਨੇ ਕਿ ਵੀ ਜਿਹੜੀਆਂ ਮੁਲਕ ਦੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਨੇ ਕਹਿਤਾ ਕਿ ਅਮਰਤਪਾਲ ਸਿੰਘ ਦੀਆਂ ਸਰਗਰਮੀਆਂ ਜਿਹੜੀਆਂ ਨੇ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬੜਾ ਭਾਰੀ ਖਤਰਾ ਨੇ। ਸਿਕਿਉਰਿਟੀ ਥ੍ਰੈਟ ਹੱਦ ਹੋਈ ਪਈ ਆ। ਜਦੋਂ ਪਿੱਛੇ ਜੇ ਹਿੰਦੂ ਕੱਟੜਪੰਥੀਆਂ ਨੇ ਕਿਹਾ ਕਿ ਵਧੀਆ ਤੋਂ ਵਧੀਆ ਹਥਿਆਰ ਹਿੰਦੂਆਂ ਨੂੰ ਰੱਖਣੇ ਚਾਹੀਦੇ ਆ, ਉਦੋਂ ਤਾਂ ਮਾਹੌਲ ਖਰਾਬ ਹੋਇਆ ਨਾ।
उदण तां किसी ने कहा ना भी काम खराब हुंदा दिखदा, ना कदे उस दिन कहा भी जिदण साधवी प्रज्ञा बंब धमाकिਆਂ ਦੇ केसां चों मैंबर पार्लीमेंट बन गई, ना कदे किसी नूं हिंदू राष्ट्र कहण ते तकलीफ हुंदी। पर सिखां दे 4 बच्चे उठ के जे अमृत संचार करन, अमृत छकण वाले पासे आ जाण तां रौला पै जांदा। ਇਹ ਕਿਹੋ ਜਿਹਾ ਮਾਹੌਲ ਆ ਜਿਹੜਾ ਜਦੋਂ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋ ਰਹੀ ਹੋਵੇ ਉਦੋਂ ਤਾਂ ਸ਼ਾਂਤ ਰਹਿੰਦਾ, ਪਰ ਜੇ ਕਿਤੇ ਸਿੱਖ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਨੂੰ, ਪਾਪੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਕਿ ਭਾਰਤ ਦੇ ਕਾਨੂੰਨ ਅਨੁਸਾਰ ਉਹਨਾਂ ਨੂੰ ਸਜ਼ਾਵਾਂ ਦਿਵਾਓ ਤੇ ਫੇਰ ਮਾਹੌਲ ਖਰਾਬ ਹੋ ਜਾਂਦਾ। ਇਹ ਕਿਹੋ ਜਿਹਾ ਮਾਹੌਲ ਆ, ਇਹ ਕਿਹੋ ਜਿਹੀ ਮਨੋਦਸ਼ਾ ਹਿੰਦੂਆਂ ਦੀ, ਜਿਹੜੇ ਕਹਿੰਦੇ ਆ ਵੀ ਅਸੀਂ ਤਾਂ ਜੀ ਬੜੇ ਡਰ ਗਏ, ਬੜਾ ਸਾਨੂੰ ਖਤਰਾ ਲੱਗ ਰਿਹਾ ਪੰਜਾਬ 'ਚ। ਹੁਣ ਅਸੀਂ ਹਿੰਦੂ ਕੱਟੜਪੰਥੀਆਂ ਵਰਗੇ ਤਾਂ ਹੈ ਨਹੀਂ, ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਜਿਹਨੂੰ ਡਰ ਲੱਗਦਾ ਉਹ ਪਾਕਿਸਤਾਨ ਚਲਾ ਜਾਵੇ, ਕਹਿੰਦੇ ਹੁੰਦੇ ਆ ਨਾ ਵੀ ਜਿਹਨੂੰ ਡਰ ਲੱਗਦਾ ਉਹ ਪਾਕਿਸਤਾਨ ਚਲੇ ਜਾ। ਅਸੀਂ ਉਹੋ ਜਿਹਾ ਕਮਲ ਤਾਂ ਕੁੱਟ ਨਹੀਂ ਸਕਦੇ, ਪਰ ਸਾਨੂੰ ਹੈਰਾਨੀ ਜ਼ਰੂਰ ਆ ਵੀ ਇਹ ਜਿਹੜੇ ਪੰਜਾਬ ਦੇ ਹਿੰਦੂ ਆ, ਜਦੋਂ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਜ਼ਬਰ ਹੋ ਰਿਹਾ ਹੁੰਦਾ, ਸਿੱਖਾਂ ਦੇ ਬੱਚਿਆਂ ਨੂੰ ਚੱਕ ਕੇ UAPA ਵਰਗੀਆਂ ਧਾਰਾਵਾਂ ਲਾ ਕੇ ਅੰਦਰ ਸੁੱਟਿਆ ਜਾ ਰਿਹਾ ਹੁੰਦਾ, ਜਦੋਂ ਸਿੱਖਾਂ ਉੱਤੇ ਝੂਠੇ ਮੁਕੱਦਮੇ ਬਣਾਏ ਜਾਂਦੇ ਆ, ਸਿੱਖਾਂ ਨੂੰ ਬੇਪੱਤ ਕੀਤਾ ਜਾਂਦਾ, ਤੇ ਜਦੋਂ ਸਿੱਖ ਇਨਸਾਫ ਦੀ ਗੱਲ ਕਰਨ ਤਾਂ ਉਹਨਾਂ ਨੂੰ ਛੱਲੀਆਂ ਵਾਂਗੂ ਕੁੱਟਿਆ ਜਾਂਦਾ, ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ ਜਾਂਦੇ, ਉਦੋਂ ਤਾਂ ਪੰਜਾਬ ਦੇ ਹਿੰਦੂ ਨੂੰ ਕੋਈ ਸਮੱਸਿਆ ਨਹੀਂ। ਉਦੋਂ ਤਾਂ ਉਹ ਕਹਿੰਦੇ ਆ ਜੀ ਮਾਹੌਲ ਬੜਾ ਵਧੀਆ। ਪਰ ਜੇਕਰ ਸਿੱਖਾਂ ਦੇ 4 ਬੱਚੇ ਉੱਠ ਕੇ ਕੁਝ ਇਹੋ ਜਿਹਾ ਕਰ ਦੇਣ ਜਿਹਦੇ ਨਾਲ ਸਿੱਖਾਂ ਨੂੰ ਮਾੜੀ ਜੀ ਖੁਸ਼ੀ ਜੀ ਮਹਿਸੂਸ ਹੋਵੇ ਵੀ ਸ਼ੁਕਰ ਆ ਵੀ ਸਾਡੇ ਬੱਚੇ ਜਿਹੜੇ ਆ ਸਹੀ ਰਾਹ ਤੇ ਜਾਣ ਲੱਗੇ ਆ। ਗੱਲ ਇਹ ਆ ਵੀ ਜਦੋਂ ਸਿੱਖਾਂ ਦੀ ਹੇਠੀ ਹੋ ਰਹੀ ਹੋਵੇ, ਸਿੱਖਾਂ ਦੀ ਬਦਨਾਮੀ ਹੋ ਰਹੀ ਹੋਵੇ, ਉਦੋਂ ਕਹਿੰਦੇ ਮਾਹੌਲ ਬੜਾ ਵਧੀਆ। ਪਰ ਜੇ ਕਿਸੇ ਕਾਰਨ ਸਿੱਖਾਂ ਦੀ ਚੜ੍ਹਤ ਹੁੰਦੀ ਦਿਖੇ, ਸਿੱਖਾਂ ਨੂੰ ਤਸੱਲੀ ਜੀ ਮਹਿਸੂਸ ਹੋਵੇ, ਸਿੱਖਾਂ ਦਾ ਦਿਲ ਜਾ ਖੁਸ਼ ਹੋਵੇ, ਉਦੋਂ ਕਹਿੰਦੇ ਆ ਜੀ ਬੜਾ ਖਤਰਾ ਹੋ ਸਕਦਾ, ਬੜਾ ਮਾਹੌਲ ਖਰਾਬ ਹੋ ਜਾਊਗਾ। ਜਿਹੜਾ ਭਾਈ ਅਮਰਤਪਾਲ ਸਿੰਘ ਦੁਬਈ ਤੋਂ ਆ ਕੇ ਪੰਜਾਬ ਦੇ ਸਿਆਸੀ ਪਿੜ ਵਿੱਚ, ਪੰਥਕ ਪਿੜ ਵਿੱਚ ਸਰਗਰਮ ਹੋਇਆ ਹੈ, ਉਹਦੇ ਨਾਲ ਅਸਹਿਮਤ ਹੋਣਾ, ਉਹਦੇ ਤੋਂ ਵੱਖਰੇ ਵਿਚਾਰ ਰੱਖਣਾ ਕੋਈ ਬਾਹਲੀ ਮਾੜੀ ਗੱਲ ਨਹੀਂ, ਪਰ ਉਹਨੂੰ ਇਉਂ ਪੇਸ਼ ਕਰਨਾ ਵੀ ਜਿਵੇਂ ਬਹੁਤ ਹੀ ਕੋਈ ਖਤਰਨਾਕ ਹਥਿਆਰਾਂ ਦਾ ਜ਼ਖੀਰਾ ਲੈ ਕੇ ਤੁਰਿਆ ਫਿਰਦਾ ਬੰਦਾ, ਤੇ ਬਹੁਤ ਵੱਡੇ ਪੱਧਰ ਤੇ ਮਨੁੱਖਾਂ ਦੇ ਕਤਲੇਆਮ ਦਾ ਜੁਗਾੜ ਕਰੀ ਫਿਰਦਾ ਬੰਦਾ। ਇੱਕ ਆਮ ਸਿੱਖ ਨੌਜਵਾਨ 28-29 ਸਾਲ ਦਾ, ਉਹ ਪੰਥ ਦੇ ਮਸਲਿਆਂ ਦੀ ਗੱਲ ਕਰਦਾ ਹੈ, 4 ਨੌਜਵਾਨ ਉਹਦੇ ਮਗਰ ਲੱਗ ਗਏ, ਸਾਰੇ ਰਲ ਮਿਲ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੋਈ ਵਿਉਂਤਬੰਦੀ ਸੋਚਣ ਲੱਗ ਪਏ। ਨਾ ਕੋਈ ਉਹਨਾਂ ਨੇ ਪੰਜਾਬ ਦੇ ਵਿੱਚ ਹਿੰਸਕ ਘਟਨਾ ਕੀਤੀ, ਨਾ ਕੋਈ ਹਜੂਮ ਇਕੱਠ, ਕੋਈ ਜਥੇਬੰਦੀ ਬਣਾ ਕੇ ਕਿਹਾ ਵੀ ਵੱਢ ਦਿਓ, ਮਾਰ ਦਿਓ, ਕਤਲੇਆਮ ਕਰ ਦਿਓ, ਨਾ ਕੋਈ ਉਹਨਾਂ ਨੇ ਕੋਈ ਭਾਰਤੀ ਕਾਨੂੰਨ ਨੂੰ ਚੈਲੰਜ ਕਰਦੀ ਗੱਲ ਕਹੀ। ਉਹਨਾਂ ਨੇ ਤਾਂ ਪੰਥਕ ਪੀੜ ਦਾ ਪ੍ਰਗਟਾਵਾ ਕੀਤਾ, ਔਰ ਇਹ ਪੀੜ ਆ ਜਿਹੜੀ ਉਹ ਅੱਜ ਦੀ ਤਾਂ ਹੈ ਨਹੀਂ। ਇਸ ਪੀੜ ਨੂੰ ਬਿਆਨ ਕਰਨ ਵਾਲੇ 1-2 ਨਹੀਂ, ਲੱਖਾਂ ਹੀ ਲੋਕ। ਹੁਣ ਅਮਰਤਪਾਲ ਸਿੰਘ ਦੇ ਬਹਾਨੇ ਅਸਲ ਵਿੱਚ ਸਾਰੀ ਕੌਮ ਨੂੰ ਡਰਾਉਣ ਦਾ, ਸਾਰੀ ਕੌਮ ਨੂੰ ਝੁਕਾਉਣ ਦਾ ਕਿ ਨਹੀਂ ਤਾਂ ਭਾਈ ਬੜਾ ਮਾੜਾ ਹੋਊ, ਇਹੋ ਜਿਹੀਆਂ ਗੱਲਾਂ ਨਾ ਕਰੋ। ਅਸਲ ਵਿੱਚ ਅਮਰਤਪਾਲ ਸਿੰਘ ਦੇ ਬਹਾਨੇ ਸਿੱਖ ਪ੍ਰਚਾਰਕਾਂ ਨੂੰ, ਜਿਹੜੇ ਸਿੱਖੀ ਦਾ, ਪੰਥ ਦਾ, ਕੌਮ ਦਾ ਕੋਈ ਦਰਦ ਬਿਆਨ ਕਰਦੇ ਆ, ਉਹਨਾਂ ਲੋਕਾਂ ਨੂੰ ਇੱਕ ਬਹਿਲਾਉਣ ਦੀ, ਧਮਕਾਉਣ ਦੀ, ਉਹਨਾਂ ਦੇ ਅੰਦਰ ਦਹਿਸ਼ਤ ਜਦਾ ਕਰਨ ਦੀ ਇਹ ਵਿਉਂਤ ਹੈ। ਤੇ ਜਿਵੇਂ ਆਪਾਂ ਸ਼ੇਰ ਇੱਕ ਪੜ੍ਹਦੇ ਸੁਣਦੇ ਆਏ ਆ ਕਿ ਹਮ ਆ ਵੀ ਭਰਦੇ तो हो जाते हैं बदनाम, वो कत्ल भी कर दें तो चर्चा नहीं होता। हिंदू होने के फायदे बड़े इस मुल्क च। मैं अक्सर अपने इस प्रोग्राम के विच गल कहना हुन्ना, ते मैं ये गल इत्थे उन्हां सारे जिहड़े लिबरल, आधारवादी, कामरेड,
ਨਿਰਪੱਖ ਜਾਂ ਹੋਰ ਕੁਝ ਕਹਾਉਣ ਵਾਲੇ ਲੋਕਾਂ ਨੂੰ ਵੀ ਕਹਿਣੀ ਚਾਹੁੰਦਾ ਕਿ ਜਿਹੋ ਜਿਹੀਆਂ ਗੱਲਾਂ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਕਰਾ ਰਹੇ ਨੇ, ਇਹਦੇ ਨਾਲੋਂ ਜ਼ਿਆਦਾ ਖਤਰਨਾਕ, ਜ਼ਿਆਦਾ ਭੈੜੀਆਂ ਗੱਲਾਂ ਹਿੰਦੂਆਂ ਦਾ ਕੋਈ ਮੁੰਡਾ ਕਰਦਾ ਹੁੰਦਾ ਤਾਂ ਕਦੇ ਕਿਸੇ ਹਿੰਦੂ ਨੇ ਉਹਦੇ ਖਿਲਾਫ ਭਕਾਈ ਨਹੀਂ ਸੀ ਮਾਰਨੀ ਜਿਹੋ ਜੀ ਆਪਣੇ ਬੰਦੇ ਮਾਰ ਰਹੇ। ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਜਿਹੜੇ ਹੋਰ ਲੀਡਰ ਨੇ, ਇਹ ਸਾਰੇ ਦੇ ਸਾਰੇ ਕਹਿੰਦੇ ਆ ਵੀ ਅਸੀਂ ਸਿੱਖ ਪਰਿਵਾਰਾਂ 'ਚ ਜੰਮੇ ਆ, ਅਸੀਂ ਸਿੱਖੀ ਦਾ ਬੜਾ ਦਰਦ ਰੱਖਦੇ ਆ, ਅਸੀਂ ਸਿੱਖੀ ਨੂੰ ਬੜਾ ਸਮਝਦੇ ਆ। ਤੇ ਇਹ ਅੱਜ ਸਾਰੇ ਦੇ ਸਾਰੇ ਇਸ ਗੱਲ ਤੇ ਲੱਗੇ ਹੋਏ ਨੇ ਬਈ ਜੀ ਬੜਾ ਮਾੜਾ ਕਰਤਾ ਜੀ, ਉਹਦਾ ਪਾਕਿਸਤਾਨ ਨੇ ਭੇਜਿਆ ਹੋਇਆ, ISI ਨੇ ਭੇਜਿਆ ਹੋਇਆ, ਕਦੇ ਕੁਛ ਕਹਿੰਦੇ ਆ ਕਦੇ ਕੁਛ ਕਹਿੰਦੇ। ਇਹ ਜਿਹੜਾ ਸਾਰਾ ਮਾਹੌਲ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਵਿਉਂਤਿਆ ਜਾ ਰਿਹਾ, ਉਲੀਕਿਆ ਜਾ ਰਿਹਾ, ਇਹਦੇ ਵਿੱਚ ਸਾਫ਼ ਦਿਖ ਰਿਹਾ ਹੈਗਾ ਕਿ ਇਹ ਜਿਹੜੇ ਸਿਆਸੀ ਭਲਵਾਨ ਨੇ ਇਹ ਜੰਮੇ ਬਸ਼ੱਕ ਸਿੱਖਾਂ ਦੇ ਘਰੇ ਹੈ, ਪਰ ਅਸਲ ਵਿੱਚ ਇਹਨਾਂ ਦੇ ਦਿਲ ਦਿਮਾਗ ਦੇ ਵਿੱਚ ਇਹ ਗੱਲ ਬਾੜ ਦਿੱਤੀ ਗਈ ਆ ਵੀ ਜੇ ਤੁਸੀਂ ਹਿੰਦੂਆਂ ਦੀ ਵੋਟ ਲੈਣੀ ਆ, ਸਿੱਖਾਂ ਨੂੰ ਜਲੀਲ ਕਰੋ ਤੇ ਹਿੰਦੂ ਤਾਂ ਖੁਸ਼ ਹੋਣਗੇ। ਹਿੰਦੂ ਤਾਂ ਫਿਰ ਭਾਈ ਸਾਡੇ ਉਦੋਂ ਖੁਸ਼ ਹੋਣਗੇ ਜਦੋਂ ਅਸੀਂ ਆਪਦਾ ਮੂੰਹ ਸਿਰ ਮਨਾ ਕੇ ਬੋਦੀਆਂ ਰੱਖ ਕੇ ਆਪਦੇ ਆਪ ਨੂੰ ਹਿੰਦੂ ਡਿਕਲੇਅਰ ਕਰ ਦਈਏ। ਤੇ ਜਿਹੜੇ ਆਪਾਂ ਦੇਖਦੇ ਹੁੰਦੇ ਆ ਨਾ ਵੀ ਸਾਡੇ ਅਕਾਲੀ ਦਲ ਬਾਦਲ ਦੇ ਜਿਹੜੇ ਲੀਡਰ ਨੇ, ਇਹ ਜਿਹੜੇ ਟੱਲੀਆਂ ਖੜਕਾਉਂਦੇ ਆ, ਜਗਰਾਤਿਆਂ 'ਚ ਜਾਂਦੇ ਆ, ਇਹ ਜਿਹੜੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਸਿੱਖਾਂ ਨੂੰ ਜਲੀਲ ਕਰਦੇ ਆ, ਇਹ ਜਿਹੜੇ ਸਿੱਖਾਂ ਤੋਂ ਤੋਏ ਕਰਾਉਂਦੇ ਆ, ਅਸਲ ਵਿੱਚ ਇਹ ਇਸੇ ਕਰਕੇ ਹੀ ਕਰਦੇ ਆ ਇਹ ਸਾਰੇ ਕਰਮ ਕਾਂਡ ਕਿ ਜਿੰਨਾ ਸਿੱਖ ਸਾਨੂੰ ਭੰਡਣਗੇ, ਦੁਖੀ ਹੋਣਗੇ, ਉਨੀ ਜ਼ਿਆਦਾ ਹਿੰਦੂਆਂ ਦੀ ਸਾਨੂੰ ਵੋਟ ਵਧੂਗੀ। ਸੋ ਸਿਆਸੀ ਪਹਿਲਵਾਨਾਂ ਨੇ, ਜਿਨ੍ਹਾਂ ਤੋਂ ਸਾਡੇ ਕਈ ਐਵੇਂ ਘੜਮ ਚੌਧਰੀ ਬਣੇ, ਇਹਨਾਂ ਨੂੰ ਕਹਿੰਦੇ ਆ ਜੀ ਆਪਾਂ ਸੱਤਾ 'ਚ ਲਿਆਓ, ਆਪਣਾ ਕੰਮ ਸਾਰਨਗੇ। ਜਿਹੜੇ ਸਿੱਖ ਸਿਆਸਤਦਾਨ ਹੈ, ਚਾਹੇ ਉਹ ਕਾਂਗਰਸ ਵਿੱਚ ਨੇ ਤੇ ਚਾਹੇ ਉਹ ਬਾਦਲ ਦਲ 'ਚ ਨੇ, ਚਾਹੇ ਭਾਜਪਾ 'ਚ ਨੇ ਤੇ ਚਾਹੇ ਆਮ ਆਦਮੀ ਪਾਰਟੀ 'ਚ ਨੇ ਤੇ ਚਾਹੇ ਕਿਸੇ ਹੋਰ ਸਿਆਸੀ ਦਲ 'ਚ ਨੇ, ਇਹ ਸਾਰੇ ਦੇ ਸਾਰੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਹੈ। ਤੇ ਇਹਨਾਂ ਸਾਰਿਆਂ ਦਾ ਇਹ ਮਿਥਿਆ ਹੋਇਆ ਹੈ ਕਿ ਸਿੱਖਾਂ ਨਾਲ ਜੋ ਮਰਜ਼ੀ ਹੁੰਦਾ ਰਹੇ, ਅਸੀਂ ਹਿੰਦੂ ਦੀ ਵੋਟ ਉੱਤੇ ਅੱਖ ਰੱਖਣੀ ਹੈ। ਹੈਰਾਨੀ ਦੀ ਗੱਲ ਹੈ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਅੱਜ ਧੜੀ ਦੇ ਗਪੋੜੇ ਛੱਡਣ ਲੱਗਿਆ ਹੋਇਆ ਹੈ ਬਈ ਜੀ ਅਮਰਤਪਾਲ ਨੂੰ ਤਾਂ ਪਾਕਿਸਤਾਨ ਨੇ ਭੇਜਿਆ। ਇਹਨੂੰ ਪੁੱਛਣ ਵਾਲਾ ਹੋਵੇ ਅਰੂਸਾ ਆਲਮ ਕਿੱਥੋਂ ਦੀ ਆ? ਅਰੂਸਾ ਜਿਹੜੀ ਇਹਦੇ ਮੁੱਖ ਮੰਤਰੀ ਹੁੰਦੇ ਆ, ਇਹਦੇ ਨਾਲ ਇੱਥੇ ਇੰਨਾ ਲੰਮਾ ਅਰਸਾ ਰਹਿੰਦੀ ਰਹੀ ਹੈ, ਉਹ ਕਿਹੜੇ ਦੇਸ਼ ਦੀ ਆ ਬਈ ਜੇ ਪਾਕਿਸਤਾਨ ਇੰਨਾ ਮਾੜਾ? ਤੇ ਆਪਾਂ ਨੂੰ ਸਭ ਨੂੰ ਇਹ ਵੀ ਪਤਾ ਹੈ, ਇਹਨਾਂ ਦੇ ਦੋਗਲੇਪਣ ਦੀ ਗੱਲ ਕਰਦਾ ਹੈ। ਪਿੱਛੇ ਜੇ 10-20 ਸਾਲ ਪਹਿਲਾਂ ਇਹ ਕੈਨੇਡਾ, ਅਮਰੀਕਾ ਵਰਗੇ ਮੁਲਕਾਂ 'ਚ ਜਦੋਂ ਜਾਂਦੇ ਆ, ਉੱਥੇ ਇੱਕ ਗੁਰਦੁਆਰੇ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਲਿਖਿਆ ਹੋਇਆ, ਇਹ ਸਟੇਜ ਤੋਂ ਖੜ ਕੇ ਉੱਥੇ ਤਕਰੀਰਾਂ ਕਰਕੇ ਆਇਆ ਤੇ ਬਾਅਦ ਵਿੱਚ ਉਸ ਗੱਲ ਤੋਂ ਮੁੱਕਰਿਆ ਵੀ ਸੀ। ਤੁਹਾਨੂੰ ਇਹ ਵੀ ਚੇਤੇ ਹੋਣਾ ਹੈ ਕਿ ਪਿੱਛੇ ਜੇ ਨੇ ਕਿਹਾ ਕਿ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਸੀ ਕਰਦੇ, ਉਦੋਂ ਅਸੀਂ ਇੱਕ ਯੋਜਨਾ ਦੇ ਤਹਿਤ, ਪਲਾਨ ਦੇ ਤਹਿਤ, ਸਾਜ਼ਿਸ਼ ਦੇ ਤਹਿਤ ਅੰਮ੍ਰਿਤਸਰ ਐਲਾਨਨਾਮੇ ਉੱਤੇ ਦਸਤਖਤ ਕੀਤੇ ਸੀ। ਅਸੀਂ ਪਹਿਲਾਂ ਹੀ ਇਸ ਗੱਲ ਤੇ ਮਿਥਿਆ ਹੋਇਆ ਸੀ ਵੀ ਬਾਅਦ 'ਚ ਮੁੱਕਰ ਜਾਣਾ ਆਪਾਂ, ਤੋਂ ਅਸੀਂ ਤਾਂ ਉਹਦੇ ਵਿੱਚੋਂ ਇੱਕ ਨਿਕਲਣ ਦਾ ਰਾਹ ਲੱਭਿਆ ਸੀ ਕਿ ਇੱਕ ਵਾਰੀ ਅੰਮ੍ਰਿਤਸਰ ਐਲਾਨਨਾਮਾ ਜਿਹੜਾ ਖੁਦ ਮੁਖਤਿਆਰੀ ਦੀ ਗੱਲ ਕਰਦਾ, ਜਿਹੜਾ ਖਾਲਿਸਤਾਨ ਤੋਂ ਇੱਕ ਕਦਮ ਪਿੱਛੇ ਹੈ, ਕਿਉਂਕਿ ਖਾਲਿਸਤਾਨ ਤੋਂ ਇੱਕ ਕਦਮ ਪਿੱਛੇ ਮਾਨ ਨੂੰ ਲਿਆਈਏ, ਫਿਰ ਬਾਅਦ 'ਚ ਆਪ ਵੀ ਉਸ ਗੱਲ ਤੋਂ ਵੀ ਭੱਜ ਲਈਏ, ਖੜਨਾ ਉਸ ਗੱਲ ਤੇ ਵੀ ਹੈ ਨਹੀਂ। ਇਹ ਅਸੀਂ ਯੋਜਨਾ, ਇਹ ਅਸੀਂ ਪਲੈਨਿੰਗ ਕੀਤੀ ਸੀ। ਹੁਣ ਇਹ ਪਲੈਨਿੰਗ ਆ ਜਿਹੜੀ ਏਜੰਸੀਆਂ ਨੇ ਕੀਤੀ ਹੋਣੀ ਹੈ, ਦੱਸੀ ਹੋਣੀ ਹੈ। ਸੋ ਜਿਹੜੇ ਲੋਕ ਏਜੰਸੀਆਂ ਦੇ ਕਹਿਣ ਤੇ, ਮੁਲਕ ਦੇ ਸਿੱਖੀ ਦੇ ਦੁਸ਼ਮਣਾਂ ਦੇ ਕਹਿਣ ਦੇ ਉੱਤੇ ਸਾਡੇ ਨਾਲ ਧੋਖਾ ਕਰਨ ਲਈ ਵੱਡੀ ਤੋਂ ਵੱਡੀ ਗੱਲ ਕਰ ਸਕਦੇ ਆ,
ਅੱਜ ਉਹ ਸਾਨੂੰ ਮੱਤਾਂ ਦਿੰਦੇ ਆ ਕਿ ਫਲਾਨਾ ਪਾਕਿਸਤਾਨ ਦਾ ਤੇ ਫਲਾਨਾ ਭਾਰਤ ਦਾ ਤੇ ਫਲਾਨਾ ਫਲਾਨੀ ਕੌਮ ਦਾ ਫਲਾਨਾ ਫਲਾਨੇ। ਹੱਦ ਹੋਈ ਪਈ ਹੈ। ਸੋ ਜਿਹੜੇ ਸਾਰੇ ਸਿਆਸੀ ਭਲਵਾਨ ਆ, ਇਹਨਾਂ ਨੇ ਸਿੱਖਾਂ ਦੇ ਘਰੇ ਜਨਮ ਜ਼ਰੂਰ ਲਿਆ, ਪਰ ਇਹਨਾਂ ਨੂੰ ਇਸ ਗੱਲ ਦੀ ਕੋਈ ਸ਼ਰਮ ਹਿਆ ਨਹੀਂ ਕਿ ਸਾਡੇ ਫਰਜ਼ ਕੀ ਨੇ ਤੇ ਅਸੀਂ ਸਿੱਖ ਜਜ਼ਬਾਤਾਂ ਦੀ ਕਦਰ ਕਰੀਏ, ਸਿੱਖ ਹਿੱਤਾਂ ਦੀ ਕਦਰ ਕਰੀਏ। ਇਹਨਾਂ ਲੋਕਾਂ ਨੂੰ ਇਸ ਵੇਲੇ ਚਾਹੀਦਾ ਤਾਂ ਇਹ ਹੈ ਕਿ ਭਾਈ ਜੇਕਰ ਹਿੰਦੂ ਕੌਮ ਦੇ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਆ ਤਾਂ ਸਾਡੀ ਕੌਮ ਦੇ ਚਾਰ ਸਿੰਘ ਜੇ ਉੱਠ ਕੇ ਖਾਲਿਸਤਾਨ ਦੀ ਗੱਲ ਕਰਦੇ ਆ, ਸਿੱਖ ਰਾਸ਼ਟਰ ਦੀ ਗੱਲ ਕਰਦੇ ਆ, ਤਾਂ ਜਿਵੇਂ ਸਾਰਾ ਭਾਰਤ ਹਿੰਦੂ ਰਾਸ਼ਟਰ ਵਾਲਿਆਂ ਨੂੰ ਬਰਦਾਸ਼ਤ ਕਰਦਾ, ਇਹਨਾਂ ਨੂੰ ਵੀ ਬਰਦਾਸ਼ਤ ਕਰੋ। ਚਾਹੀਦਾ ਤਾਂ ਇਹ ਹੈ ਕਿ ਭਾਈ ਜੇਕਰ ਸਾਧਵੀ ਪ੍ਰਗਿਆ ਤੋਂ ਲੈ ਕੇ RSS, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਮਹਾਸੰਘ ਤੇ ਹੋਰ ਲੱਲੜ ਪੱਲੜ ਇਹ ਇੰਨੀ ਖਤਰਨਾਕ ਭੜਕਾਊ ਬਿਆਨਬਾਜ਼ੀ ਕਰਦੇ ਹੈ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ, ਤੇ ਉਵੇਂ ਦੀ ਗੱਲਬਾਤ ਕਰਨ ਕਰਾਉਣ ਦਾ ਹੱਕ ਸਿੱਖਾਂ ਨੂੰ ਵੀ ਹੈਗਾ। ਸਿੱਖ ਵੀ ਆਪਦੀ ਕੌਮ ਦੀ ਗੱਲ ਕਰ ਸਕਦੇ। ਹੁਣ ਆਪਾਂ ਸਿਆਸੀ ਭਲਵਾਨਾਂ ਨੂੰ, ਸਿਆਸੀ ਲੋਕਾਂ ਨੂੰ ਤਾਂ ਇਸ ਕਰਕੇ ਆਪਾਂ ਸਪੋਰਟ ਕਰਨੀ ਹੁੰਦੀ ਹੈ ਨਾ ਵੀ ਮੌਕੇ ਸਿਰ ਆਪਣੇ ਕੰਮ ਆਉਣਗੇ। ਮੈਨੂੰ ਤਾਂ ਭਾਈ ਦੇਖਿਆ ਨਹੀਂ ਅੱਜ ਤੱਕ। ਮੈਨੂੰ ਉਹ ਸਾਰੇ ਲੋਕ ਜ਼ਹਿਰ ਵਰਗੇ ਲੱਗਦੇ ਆ, ਸਿੱਖਾਂ ਦੇ ਦੁਸ਼ਮਣ ਲੱਗਦੇ ਆ, ਜਿਹੜੇ ਇਹ ਕਹਿੰਦੇ ਰਹੇ ਆ ਕਿ ਫਲਾਨੀ ਪਾਰਟੀ ਨੂੰ ਜਿਤਾਓ ਕਦੇ ਕੰਮ ਆਉਣਗੇ। ਕਿਸੇ ਦੇ ਨਿੱਜੀ ਤੌਰ ਤੇ ਕੰਮ ਆ ਗਏ ਹੋਣ, ਕਿਸੇ ਦਾ ਕੋਈ ਥਾਣੇ 'ਚ ਕੁੱਟ ਕਲੇਸ਼, ਕੋਈ ਹੋਰ ਗੱਲ ਮਾੜੀ ਮੋਟੀ 19 ਹੋ ਗਈ ਹੋਵੇ, ਉਹ ਗੱਲ ਤਾਂ ਮੰਨੀ ਜਾ ਸਕਦੀ ਆ, ਪਰ ਕੌਮ ਦੇ ਹੱਕਾਂ ਲਈ ਤਾਂ ਕਦੇ ਕੰਮ ਨਹੀਂ ਆਏ। ਆ ਬਾਦਲ ਦਲ ਵਾਲੇ ਤਾਂ ਸਭ ਤੋਂ ਜ਼ਿਆਦਾ ਪੰਥਕ ਮੰਨੇ ਜਾਂਦੇ ਆ ਸਿੱਖੀ ਦੇ ਨੇੜੇ, ਇਹ ਤਾਂ ਕਦੇ ਨਹੀਂ ਆਏ। ਕਾਂਗਰਸ ਭਾਜਪਾ ਵਾਲਿਆਂ ਦੀ ਤਾਂ ਗੱਲ ਹੀ ਬੜੀ ਦੂਰ ਆ। ਹੁਣ ਜਦੋਂ ਪੰਜਾਬ ਦੇ ਵਿੱਚ 4 ਹਿੰਦੂ ਕੱਟੜਪੰਥੀਆਂ ਨੇ ਜੇ ਕਹਿ ਵੀ ਦਿੱਤਾ ਤਾਂ ਇਹਨਾਂ ਲੀਡਰਾਂ ਨੂੰ ਸ਼ਰਮ ਹੋਣੀ ਚਾਹੀਦੀ ਆ। ਇਹਨਾਂ ਨੂੰ ਚਾਹੀਦਾ ਕਿ ਉਹਨਾਂ ਲੀਡਰਾਂ ਦੇ ਨਾਲ ਬਹਿ ਕੇ ਉਹਨਾਂ ਨੂੰ ਸਮਝਾਉਣ ਕਿ ਭਾਈ ਅਸੀਂ ਸਿਆਸੀ ਆਗੂ ਹਾਂ, ਅਸੀਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਫਿਰਦੇ ਰਹਿੰਦੇ ਆ, ਜੇ ਕੋਈ ਗੱਲ ਹੋਈ ਅਸੀਂ ਆਪੇ ਬੈਠੇ ਆ, ਤੁਸੀਂ ਅੰਮ੍ਰਿਤਪਾਲ ਸਿੰਘ ਦਾ ਜਾਂ ਸਿੱਖ ਨੌਜਵਾਨਾਂ ਦਾ ਵਿਰੋਧ ਨਾ ਕਰੋ। ਪਰ ਇਹ ਉਹਨਾਂ ਨਾਲੋਂ ਵੀ ਵੱਧ ਤਿੱਖਾ ਹੋ ਕੇ ਭਾਰਤੀ ਹਕੂਮਤ ਨੂੰ ਦੱਸ ਰਹੇ ਆ ਕਿ ਇਹਨਾਂ ਦਾ, ਅੰਮ੍ਰਿਤਪਾਲ ਸਿੰਘ ਵਰਗੇ ਨੌਜਵਾਨਾਂ ਦਾ ਜੇ ਘਾਣ ਕਰੋਗੇ ਤਾਂ ਅਸੀਂ ਕੋਈ ਤੁਹਾਡੇ ਰਾਹ ਵਿੱਚ ਅੜਿੱਕਾ ਨਹੀਂ ਡਾਵਾਂਗੇ। ਇਹ ਤਾਂ ਕੋਲੇ ਖੜ ਕੇ ਕਟਾਉਣ ਵਾਲੀ ਗੱਲ ਆ ਸਿੱਖ ਨੌਜਵਾਨਾਂ ਨੂੰ। ਸੋ ਜਿਹੜੇ ਜਿਹੜੇ ਆਗੂ ਇਸ ਵੇਲੇ ਸਿੱਖ ਨੌਜਵਾਨਾਂ ਦੇ ਖਿਲਾਫ ਮਾਹੌਲ ਤਿਆਰ ਕਰ ਰਹੇ ਨੇ, ਉਹ ਕੱਲੇ ਐਂਟੀ ਸਿੱਖ ਜਾਂ ਹਿੰਦੂ ਕੱਟੜਪੰਥੀ ਨਹੀਂ, ਆ ਜਿਹੜੇ ਸਾਡੇ ਸਿੱਖ ਪਰਿਵਾਰਾਂ 'ਚ ਜੰਮ ਕੇ ਅੱਡ-ਅੱਡ ਸਿਆਸੀ ਪਾਰਟੀਆਂ 'ਚ ਬਹਿ ਕੇ ਭਕਾਈ ਮਾਰਦੇ ਫਿਰਦੇ ਆ, ਇਹ ਵੀ ਉਨੇ ਹੀ ਦੋਸ਼ੀ ਨੇ। ਜਿਹੜਾ ਕੁਝ ਹੋਣਾ ਵਾਣਾ ਹੁੰਦਾ ਉਹ ਤਾਂ ਕੁਦਰਤ ਨੂੰ ਪਤਾ, ਅਕਾਲ ਪੁਰਖ ਵਾਹਿਗੁਰੂ ਦੀ ਖੇਡ ਹੁੰਦੀ ਹੈ ਕਿ ਗੱਲ ਕਿੱਧਰ ਨੂੰ ਜਾਣੀ ਹੈ। ਪਰ ਇਸ ਗੱਲ ਦੇ ਉੱਤੇ ਬੜੀ ਹੈਰਾਨੀ ਹੋਈ ਕਿ ਸਾਡੇ ਬੰਦੇ ਅਜੇ ਵੀ ਕਹਿ ਰਹੇ ਨੇ ਕਿ ਜੀ ਡੈਮੋਕ੍ਰੇਸੀ ਆ ਤੇ ਡੈਮੋਕ੍ਰੇਸੀ ਵਿੱਚ ਯਕੀਨ ਰੱਖਣਾ ਚਾਹੀਦਾ। ਹੱਦ ਹੋਈ ਪਈ ਹੈ। ਅਜੇ ਦਿਖਦਾ ਨਹੀਂ ਵੀ ਕਿੰਨੀ ਡੈਮੋਕ੍ਰੇਸੀ ਹੈ ਇੱਥੇ। ਇਹ ਅਨਡੈਮੋਕ੍ਰੇਟਿਕ ਡੈਮੋਕ੍ਰੇਸੀ ਹੈ। ਅਨਡੈਮੋਕ੍ਰੇਟਿਕ ਡੈਮੋਕ੍ਰੇਸੀ ਮਤਲਬ ਲੋਕਤੰਤਰ ਜਿਹੜਾ ਹੈ ਉਹ ਕਹਿਣ ਨੂੰ ਹੀ ਆ, ਤੁਹਾਨੂੰ ਲੱਭਣਾ ਲੁੱਭਣਾ ਕਿਤੇ ਨਹੀਂ ਹੈਗਾ। ਕੋਈ ਬੰਦਾ ਜਦੋਂ ਕਿਸੇ ਚੀਜ਼ ਦੇ ਵਿੱਚ ਦੀ ਲੰਘਦਾ ਉਦੋਂ ਉਹਨੂੰ ਪਤਾ ਲੱਗਦਾ ਵੀ ਉਹ ਕਿੰਨੇ ਕੁ ਸਹੀ ਆ ਤੇ ਕਿੰਨੀ ਕੁ ਗਲਤ ਆ। ਆਪਣੇ ਸਾਹਮਣੇ ਹੈ ਵੀ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵਾਲਿਆਂ ਦੇ ਵਿੱਚ ਸਭ ਤੋਂ ਵੱਧ ਕਿਹਾ ਜਾਂਦਾ ਹੈ ਬਈ ਡਾਕਟਰ ਭੀਮ ਰਾਓ ਅੰਬੇਦਕਰ ਦਾ ਹੱਥ ਸੀਗਾ। ਬਾਹਰਲੇ ਮੁਲਕਾਂ 'ਚ ਜਿਹੜੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਬੈਠੇ ਨੇ ਸਾਡੇ ਭਰਾ, ਉਹਨਾਂ ਨੂੰ ਉੱਥੇ ਕਿਉਂਕਿ ਲੋਕਤੰਤਰ ਡੈਮੋਕ੍ਰੇਸੀ ਦੇ ਉਹਨਾਂ ਨੂੰ ਦਿਖਦੇ ਆ ਵੀ ਬੜੇ ਨਜ਼ਾਰੇ ਆ, ਉਹਨਾਂ ਨੂੰ ਲੱਗਦਾ ਵੀ ਇਹੀ ਡੈਮੋਕ੍ਰੇਸੀ ਇੰਡੀਆ 'ਚ। ਪਰ ਇੰਡੀਅਨ ਡੈਮੋਕ੍ਰੇਸੀ ਜਿੰਨੀ ਡੈਮੋਕ੍ਰੇਟਿਕ ਹੈ ਉਹ ਤਾਂ ਇੱਥੇ ਵਿੱਚ ਸਾਡੇ ਵਰਗਿਆਂ ਨੂੰ ਰਹਿੰਦਿਆਂ ਨੂੰ ਪਤਾ ਨਾ। ਹੱਦ ਹੋਈ ਪਈ ਆ ਕਿ ਜਿਹੜਾ ਸਭ ਤੋਂ ਵੱਧ ਇਸ ਗੱਲ ਲਈ
चर्चा च लिया गया कि भारतीय संविधान जिहड़ा लोकतंत्र का सब तो बड़ा थंम है वो जी कहते डॉक्टर भीम राव अंबेडकर ने बनाया। हुण ये उन्हां लोकां दा वहम कड्ढण दे लई कि 2 सितंबर 1953 की गल है। 2 सितंबर 1953 राज सभा दे विच डॉक्टर अंबेडकर ने ये गल कही कि जिहड़े लोग ने वो मैनू कहंदे आ बई तुसीं ही तां ये संविधान जिहड़ा हैगा वो सिरजिया सी। कहंदा भी बार बार कहंदे आ तुसीं ही तां संविधान दे सिरजणहारे हो। कहंदा मेरा जवाब है कि मैं सिर्फ मुंशी सी। जो भी मैनू लिखण लई कहा जांदा सी ਉਹੀ मैं अपनी इच्छा दे विरुद्ध जाके लिखदा गया। मेरे मित्र मैनू दसदे है कि मैं भारत का संविधान बनाया पर मैं हुण ये कहण लई पूरी तरह तैयार हाँ कि इस संविधान नू फूकण वाला मैं पहला बंदा होवांगा। मैं इनू कदाचित भी पसंद नहीं करता, ये किसी लई भी लाहेवंद नहीं है। ये डॉक्टर अंबेडकर साहब दे बोल ने ਜਿਹੜੇ ਔਨ ਰਿਕਾਰਡ 2 ਸਤੰਬਰ 1953 ਨੂੰ ਰਾਜ ਸਭਾ ਦੇ ਵਿੱਚ ਉਹਨਾਂ ਨੇ ਆਖੇ ਸੀ। ਹੁਣ ਇਹ ਜਿਹੜੇ ਬੋਲ ਨੇ ਇਹ ਬੜੇ ਸਪਸ਼ਟ ਨੇ ਕਿ ਡਾਕਟਰ ਅੰਬੇਡਕਰ ਨੂੰ ਵੀ ਇਹ ਸੰਵਿਧਾਨ ਪ੍ਰਵਾਨ ਨਹੀਂ ਸੀ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਇੱਛਾ ਦੇ ਵਿਰੁੱਧ ਜਾ ਕੇ ਲਿਖਦਾ ਰਿਹਾ। ਦੂਜਾ ਉਹਨਾਂ ਨੇ ਇਹ ਸੰਵਿਧਾਨ ਜਿਵੇਂ ਕੋਈ ਮੁਨਸ਼ੀ ਲਿਖਦਾ ਉਵੇਂ ਕਹਿ ਕੇ ਲਿਖਿਆ, ਲਿਖਾਉਣ ਵਾਲੇ ਹੋਰ ਸੀ। ਤੀਜਾ ਇਹ ਕਿ ਉਹ ਇਹ ਤੋਂ ਇੰਨੇ ਦੁਖੀ ਸੀ ਕਿ ਉਹ ਸ਼ਰੇਆਮ ਕਹਿੰਦੇ ਸੀ ਕਿ ਇਹ ਕਿਸੇ ਲਈ ਲਾਹੇਵੰਦ ਨਹੀਂ ਹੈ। ਉਹ ਗੱਜ ਵੱਜ ਕੇ ਕਹਿੰਦੇ ਸੀ ਵੀ ਜੇ ਫੂਕਣਾ ਪਵੇ ਨਾ ਤਾਂ ਮੈਂ ਸਭ ਤੋਂ ਪਹਿਲਾ ਬੰਦਾ ਹਾਂ। ਹੁਣ ਜਿਸ ਸੰਵਿਧਾਨ ਦੇ ਨਿਰਮਾਤਾ ਦੇ ਇਹ ਖਿਆਲਾਤ ਹੋਣ, ਮੈਂ ਨਿਰਮਾਤਾ ਇਸ ਕਰਕੇ ਨਹੀਂ ਕਹਿ ਰਿਹਾ ਕਿ ਉਹ ਸੀਗੇ, मैं इस करके कह रहा कि प्रचलित गल यही है। खास तौर के उत्ते भारत के दबे कुचले दरड़े ब्राह्मणवाद के सताए हुए लोगों नूं यह बार बार कहा गया। उन्हां लोगों नूं अज भी 1947 तो 1950 तो 2022 तक आउंदियां भी ये समझ नहीं पई भी जे ये संविधान वाकया ही डॉक्टर अंबेडकर साहब का हुंदा तां साडा भला ना हो गया हुंदा। जेकर साडा कुछ बनिया नहीं, उल्टा ये संविधान ब्राह्मण वाणियां गठजोड़ नूं, साम्राजवादियां नूं, पूंजीपतियां नूं, अमीरां नूं होर ज्यादा उच्चे चकदा गया, होर ज्यादा अमीर करदा गया ते सारे भारत दे लोकां दा लहू पीण वाली एक इहो जी मशीन तैयार कर दित्ती बई कोई कसर रह नहीं गई। तां ओह सोचदे कदे ना कदे पर उन्होंने अज तक सोचा नहीं तो गां कोई आस भी नहीं, क्योंकि डॉक्टर अंबेडकर का संविधान है ये कह के उन्होंने पूरा पंप दिता जाता ते वो जदों भी कोई संविधान का सताया होया कोई भाईचारा कोई सिख कोई होर होवे कोई गल बोल बैठे तो वो कहते हैं जी तुसी बहुत गलत कर रहे हो, तुसी बड़ा माड़ा कर रहे हो, तुहानूं पता नहीं असी डॉक्टर अंबेडकर साहब के संविधान के लिए की कर सकते, जान वार देंगे। हुण दसो कोई करे तो की करे। जिहड़े लोग इस संविधान के सताए हुए ने उन्हां नूं डराउण दे लई वो लोग वरते जाते हैं, उन्हां दी आवाज़ खामोश कराउण दे लई वो लोग वरते जाते हैं जिहड़े आप इस संविधान तो भोरा भी लाहा नहीं लै सके अज तक। जदों सिख कहते हैं कि इस संविधान दे विच सानूं हिंदू लिखिया है, इसाधारी हिंदू बनाया पिया ते साडी वक्री होंद हस्ती नूं मेट दिता गया है, चलाकियां मकारियां दे नाल साडे हक सातों खोह लै गए आ, तां उस मौके संविधान दा निर्माता होण दे नाते गरदाने गए होण दे नाते लोकां नूं डॉक्टर अंबेडकर ते भी गुस्सा आउंदा है, आउणा वा। उस मौके फिर जिहड़े आह ब्राह्मणवाद के सताए हुए लोग ने इन्हां नूं मूहरे कर दिता जांदा कि तुसीं हुण लड़ो जी इन्हां सिखां दे नाल इस संविधान की आलोचना करदे। इवें ही होर जिहड़ा भी भाईचारा संविधान के खिलाफ कोई गल करदा है
ਉਹਨੂੰ ਕਹਿੰਦੇ ਆ ਜੀ ਤੁਸੀਂ ਨਹੀਂ ਬੋਲੋ। ਹੁਣ ਜਿਹੜੇ ਲੋਕ ਇਸ ਸੰਵਿਧਾਨ ਦੇ ਇਸ ਲੋਕਤੰਤਰ ਦੇ ਸਤਾਏ ਹੋਏ ਨੇ ਉਹ ਕਿਹੜੇ ਖੂਹ 'ਚ ਡਿੱਗਣ। ਆ ਪਿੱਛੇ ਜੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇੱਥੇ ਅੰਮ੍ਰਿਤਸਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਅਸੀਂ ਇੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਮਹੂਰੀਅਤ ਦੀ ਬਹਾਲੀ ਲਈ ਪ੍ਰੋਗਰਾਮ ਕਰਨਾ ਕੀਤਾ ਵੀ। ਉਸ ਪ੍ਰੋਗਰਾਮ ਦੇ ਐਲਾਨ ਲਈ ਜਦੋਂ ਇੱਥੇ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਪੱਤਰਕਾਰਾਂ ਨੇ ਕਿਹਾ ਕਿ ਜੀ ਇਹੋ ਜਿਹੇ ਧਰਨੇ ਮੁਜ਼ਾਹਰੇ ਚੱਲਦੇ ਰਹਿੰਦੇ ਆ, ਕੋਈ ਫਰਕ ਤਾਂ ਪੈਂਦਾ ਨਹੀਂ। ਤਾਂ ਮਾਨ ਸਾਹਿਬ ਕਹਿੰਦੇ ਵੀ ਫੇਰ ਤਾਂ ਬੰਦੂਕ ਵਾਲਾ ਰਾਹ ਹੀ ਰਹਿ ਜਾਂਦਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਮਾਨ ਸਾਹਿਬ ਕਹਿੰਦੇ ਚੱਕ ਦਿਓ ਫਟੇ, ਪਰ ਮਾਨ ਸਾਹਿਬ ਸਥਿਤੀਆਂ ਦਾ ਵਿਖਿਆਨ ਕਰ ਰਹੇ ਨੇ ਕਿ ਭਾਈ ਲੋਕ ਤਾਂ ਕਹਿੰਦੇ ਆ, ਚਾਹੁੰਦੇ ਆ ਕਿ ਅਸੀਂ ਬਗੈਰ ਕੋਈ ਖੂਨ ਖਰਾਬਾ ਹੋਇਆ ਸਾਨੂੰ ਸਾਡੇ ਹੱਕ ਮਿਲ ਜਾਣ, ਪਰ ਜਿਹਨੇ ਹੱਕ ਦੱਬੇ ਹੋਏ ਨੇ ਉਹ ਕੋਈ ਰਾਹ ਤਾਂ ਛੱਡੇ। ਉਹ ਤਾਂ ਕੋਈ ਸਾਨੂੰ ਵਿਰਲ ਨਹੀਂ ਦੇ ਰਿਹਾ। ਜਿਵੇਂ ਮਹਾਭਾਰਤ ਵਾਲੇ ਆਪਾਂ ਦੇਖਦੇ ਆ, ਕਹਿੰਦੇ ਆ ਨਾ ਵੀ ਕਹਿੰਦੇ ਸੀ ਵੀ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦੇਣੀ, ਤੁਸੀਂ 5 ਪਿੰਡਾਂ ਦੀ ਗੱਲ ਕਰਦੇ ਹੋ। ਏਡਾ ਭਾਰੀ ਕਤਲੇਆਮ ਹੋ ਗਿਆ, ਇੰਨਾ ਭਾਰੀ ਮਨੁੱਖਤਾ ਦਾ ਨਾਸ਼ ਹੋਇਆ। ਕਹਿੰਦੇ ਆ ਵੀ ਜਿਹੜਾ ਪੈਰ ਆ ਉਹ ਪੂਰਾ ਭਿੱਜਦਾ ਸੀ ਆ ਖੂਨ ਨਾਲ, ਜਿੰਨਾ ਖੂਨ ਖਰਾਬਾ ਹੋਇਆ ਮਹਾਭਾਰਤ 'ਚ। ਮਹਾਭਾਰਤ ਅਤੇ ਰਾਮਾਇਣ ਹਿੰਦੂ ਭਾਈਚਾਰੇ ਦੇ ਬੜੇ ਦੋ ਪਵਿੱਤਰ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਜੰਗਾਂ ਯੁੱਧਾਂ ਦਾ ਜ਼ਿਕਰ ਹੈ। ਮਹਾਭਾਰਤ ਵੀ ਇੱਕ ਜੰਗ ਦਾ ਮਾਹੌਲ, ਜੰਗ ਦੀ ਲੜਾਈ ਦਾ ਸਾਰੇ ਵਰਣਨ ਹੈ। ਮਹਾਭਾਰਤ ਵਾਂਗੂ ਰਾਮਾਇਣ ਵੀ, ਜਿਹੜੇ ਵੇਦ ਨੇ ਉਹਨਾਂ ਦੇ ਵਿੱਚ ਵੀ ਰਿਗਵੇਦ ਉਹਦੇ ਵਿੱਚ ਇਹੀ ਆ ਕਿ ਜਦੋਂ ਆਰੀਅਨ ਨਸਲ ਭਾਰਤ ਵਿੱਚ ਆਈ ਤੇ ਕਿਵੇਂ ਇੱਥੋਂ ਦੇ ਅਸਲ ਵਾਸੀਆਂ ਨਾਲ ਜੰਗਾਂ ਯੁੱਧ ਹੋਏ। ਤੇ ਜਿਹੜੇ ਹਿੰਦੂ ਦੇਵੀ ਦੇਵਤੇ ਆ ਉਹ ਸਾਰੇ ਹਥਿਆਰਬੰਦ ਹੋ ਕੇ ਜੰਗਾਂ ਯੁੱਧਾਂ 'ਚ ਲੜੇ ਆ। ਜਿਹੜੇ ਰੱਬ ਭਗਵਾਨ ਅਵਤਾਰ ਆਖੇ ਜਾਂਦੇ ਆ ਸਭ ਜੰਗਾਂ ਕਰਦੇ, ਲੜਾਈਆਂ ਲੜੀਆਂ। ਪਰ ਹੈਰਾਨੀ ਦੀ ਗੱਲ ਇਹ ਆ ਕਿ ਕਿਹਾ ਇਹ ਜਾਂਦਾ ਕਿ ਹਿੰਦੂ ਜਿਹੜਾ ਹੈ ਉਹ ਬੜਾ ਸਹਿਣਸ਼ੀਲ ਆ ਤੇ ਹਿੰਦੂ ਕਦੇ ਵੀ ਖੂਨ ਖਰਾਬਾ ਮਾੜੀ ਗੱਲ ਨਹੀਂ ਕਰਦਾ। ਤੇ ਸਿੱਖਾਂ ਨੂੰ ਇਹੀ ਮੱਤਾਂ ਦੇ ਦੇ ਕੇ ਕਮਲੇ ਕੀਤਾ ਪਿਆ ਵਾ ਵੀ ਦੇਖਿਓ ਕਿਤੇ ਤੁਸੀਂ ਗੁਰੂ ਸਾਹਿਬਾਨ ਦੇ ਆਦਰਸ਼ ਨਾ ਅਪਣਾ ਲਿਓ, ਕਿਤੇ ਇੱਕ ਕਾਰ ਨਾ 5 ਕਿਰਪਾਨ ਆਜੂ ਹੱਥ 'ਚ ਤਾਂ ਬੜਾ ਔਖਾ ਹੋ ਜੂ। ਇੱਥੇ ਬੰਦੇ ਉੱਠਦੇ ਆ ਕਹਿੰਦੇ ਜੀ ਕਿਰਪਾਨਾਂ ਚੱਕੀ ਫਿਰਦੇ। ਉਹ ਕਿਰਪਾਨ ਭਾਈ ਗੁਰੂ ਸਾਹਿਬ ਨੇ 5 ਕਕਾਰਾਂ 'ਚ ਬਖਸ਼ੀ ਆ। ਤੁਹਾਡੇ ਨਾਲੋਂ ਤਾਂ ਫਿਰ ਗੋਰੇ ਅੰਗਰੇਜ਼ ਚੰਗੇ ਸੀ ਜਿਨ੍ਹਾਂ ਨੂੰ ਜਦੋਂ ਸਮਝਾ ਦਿੱਤਾ ਗਿਆ ਕਿ ਸਿੱਖਾਂ ਨੂੰ ਇਹ ਬਖਸ਼ਿਸ਼ ਹੋਈ ਆ, ਇਹਨਾਂ ਨੇ 5 ਕਕਾਰਾਂ 'ਚ ਪਾਉਣੀ ਹੋਈ ਆ। ਅੰਗਰੇਜ਼ਾਂ ਵੇਲੇ ਵੱਡੀਆਂ ਸ੍ਰੀ ਸਾਹਿਬਾਂ ਦੇ ਜਿਹੜੀ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਤੇ ਅੱਜ ਉੱਠ ਕੇ ਸਿੱਖਾਂ ਦੇ ਘਰਾਂ 'ਚ ਜਨਮ ਲੈ ਕੇ ਪਿੱਟੀ ਜਾਂਦੇ ਆ ਕਿ ਜੀ ਨੌਜਵਾਨ ਕਿਰਪਾਨਾਂ ਚੱਕੀ ਫਿਰਦੇ। ਹੋਣਾ ਤਾਂ ਇਹ ਚਾਹੀਦਾ ਕਿ ਸ਼ਾਸਤਰ ਧਾਰਨ ਦਿਹਾੜਾ ਮਨਾਇਆ ਜਾਵੇ ਕਿ ਹਰ ਇੱਕ ਸਿੱਖ ਜਿਹੜਾ ਹੈ, ਚਾਹੇ ਉਹ ਭਾਰਤ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਹੋਵੇ, ਜਿੰਨੇ ਘਰ ਦੇ ਜੀ ਆ ਉਹਨਾਂ ਕੋਲ ਬਹੁਤ ਹੀ ਵਧੀਆ ਸ਼ਾਸਤਰ ਹੋਣੇ ਚਾਹੀਦੇ, ਕਿਰਪਾਨਾਂ ਹੋਣੀਆਂ ਚਾਹੀਦੀਆਂ। ਸਿੱਖਾਂ ਨੂੰ ਹੱਕ ਵਾ, ਸਿੱਖਾਂ ਨੂੰ ਹਰ ਪਾਸਿਓਂ ਹੱਕ ਆ ਇਹ ਰੱਖਣ। ਪਰ ਜਿਨ੍ਹਾਂ ਦੇ ਦੇਵੀ ਦੇਵਤਿਆਂ ਦੇ ਹੱਥ ਜੇ 10 ਨੇ ਤਾਂ 10 ਦੇ ਹੱਥਾਂ 'ਚ ਸ਼ਾਸਤਰ ਨੇ, ਉਹ ਕਹਿੰਦੇ ਆ ਕਿ ਨਹੀਂ ਜੀ ਤੁਸੀਂ ਸ਼ਾਸਤਰ ਨਹੀਂ ਰੱਖ ਸਕਦੇ, ਤੁਸੀਂ ਸ਼ਾਸਤਰ ਨਹੀਂ ਰੱਖ ਸਕਦੇ। ਜਿਨ੍ਹਾਂ ਦੇ ਗ੍ਰੰਥਾਂ ਦੇ ਵਿੱਚ ਰਾਮਾਇਣ, ਮਹਾਭਾਰਤ, ਗੀਤਾ, ਵੇਦ ਖੂਨ ਖਰਾਬੇ ਦਾ, ਲੜਾਈ ਦਾ ਹੀ ਜ਼ਿਕਰ ਆ, ਉਹ ਸਿੱਖਾਂ ਨੂੰ ਕਹਿੰਦੇ ਆ ਆਪਦੇ ਧਰਮ ਗ੍ਰੰਥ ਅਨੁਸਾਰ ਚੱਲੋ। ਤੁਹਾਡੇ ਧਰਮ ਗ੍ਰੰਥ ਦੇ ਵਿੱਚ ਲੜਾਈਆਂ ਲੁੜੀਆਂ ਨਹੀਂ ਹੈਗੀਆਂ। ਹੱਦ ਹੋਈ ਪਈ ਆ। ਜਿੱਥੇ ਬਾਣੀ ਸਾਨੂੰ ਕਹਿੰਦੀ ਹੈ ਕਿ ਭਾਈ ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰ ਹੋਲੇ, ਗੁਲਾਮੀ ਨਹੀਂ ਚੱਲਣੀ। ਇਹ ਵੀ ਕਿਹਾ ਬਈ ਜਿਹੜਾ ਹਾਲ ਖਾਏ ਕਛੁ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿਹਾ ਇਹ ਸੱਚੀ ਗੱਲ ਆ, ਪਰ ਇਹ ਵੀ ਤਾਂ ਸਾਨੂੰ ਉਹੀ ਗੁਰਬਾਣੀ ਕਹਿੰਦੀ ਆ ਨਾ, ਹੋਏ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਸਿਰ ਧਰ ਤਰੀ ਗਲੀ ਮੁਰੀ ਆਓ, ਇੱਕ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਕਿੱਥੇ ਕੱਢਦੀ ਹੈ ਗੁਰਬਾਣੀ 'ਚ? ਜੇ ਗੁਰਬਾਣੀ ਦੇ ਵਿੱਚ ਇਹ ਦਰਜ ਵਾ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ,
ਅੱਗੇ ਲਿਖਿਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਆਪਦੀ ਬੋਲੀ 'ਚ ਪ੍ਰਪੱਕ ਰਹਿਣਾ ਚਾਹੀਦਾ, ਆਪਦੇ ਸੱਭਿਆਚਾਰ 'ਚ ਪ੍ਰਪੱਕ ਰਹਿਣਾ ਚਾਹੀਦਾ। ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਭਾਈ ਜਿਹੜਾ ਗੁਲਾਮੀ ਆ ਇਹਦੇ ਨਾਲੋਂ ਤਾਂ ਮੌਤ ਚੰਗੀ। ਫਰੀਦਾ ਬਾਰ ਭਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਏਵੈ ਰੱਖਸੀ ਜੀਓ ਸਰੀਰੋ ਲੈ। ਹੁਣ ਗੁਰਬਾਣੀ ਤਾਂ ਸਾਨੂੰ ਕਹਿੰਦੀ ਆ ਵੀ ਧਰਮ ਲਈ, ਕੌਮ ਲਈ, ਮਨੁੱਖਤਾ ਲਈ, ਆਪਦੇ ਆਪ ਲਈ, ਸਮਾਜ ਲਈ ਸੀਸ ਤਲੀ ਤੇ ਧਰਨਾ ਸਿੱਖੋ। ਇਹ ਕਹਿੰਦੇ ਆ ਜੀ ਨਹੀਂ ਤੁਸੀਂ ਬੀਬੇ ਵਾਲਕ ਬਣਨਾ, ਕਹਿੰਦੇ ਜੀ ਪੂਰਾ ਗਾਂਧੀ ਬਣਨਾ। ਗਾਂਧੀ ਅਸਲ ਵਿੱਚ ਜਿਹੜਾ ਸੀ ਉਹਨੇ ਸਾਨੂੰ ਕੀ ਦਿੱਤਾ? ਅਸੀਂ ਤਾਂ ਇਹ ਦੇਖਿਆ ਵੀ ਜਿਹੜੇ ਲੋਕ ਸਦੀਆਂ ਤੋਂ ਗੁਲਾਮ ਰਹੇ, ਜਦੋਂ ਉਹਨਾਂ ਨੂੰ ਗਾਂਧੀ ਐਡਾ ਵੱਡਾ ਮੁਲਕ ਬਣਾ ਕੇ ਦੇ ਗਿਆ ਤਾਂ ਉਹਨਾਂ ਦਾ ਹੱਕ ਵਾ ਕਿ ਉਹਦੇ ਉਹ ਵੱਡੇ ਤੋਂ ਵੱਡੇ ਦਿਹਾੜੇ ਮਨਾਉਣ। ਆਹ 2 ਅਕਤੂਬਰ ਲੰਘ ਕੇ ਗਈ ਹੈ, ਮਨਾਇਆ ਅਗਲਿਆਂ ਨੇ, ਮਨਾਉਣਾ ਚਾਹੀਦਾ। ਪਰ ਜਿਹੜਾ ਗਾਂਧੀ ਹੈ ਉਹਨੇ ਸਿੱਖੀ ਦੀਆਂ ਤਾਂ ਜੜ੍ਹਾਂ ਵੱਢਣ ਵਾਲਾ ਜੁਗਾੜ ਕਰ। ਉਹਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਨਾ ਸਿੱਖਾਂ ਨਾਲ 1947 ਤੋਂ ਪਹਿਲਾਂ। ਗੌਰਸੇ ਨੇ ਉਹਦਾ ਕਤਲ ਕਰ ਦਿੱਤਾ ਤੇ ਉਹਦਾ ਕਤਲ ਨਹੀਂ ਹੋਇਆ। ਸਾਡਾ ਤਾਂ ਸਾਡੀ ਜਿਹੜੀ ਸੋਚ ਸੀ ਸਾਡੇ ਲੀਡਰਾਂ ਦੀ, ਆਗੂਆਂ ਦੀ, ਕਿ ਜਦੋਂ ਇਹ ਕਹਿੰਦੇ ਨੇ ਕਿ ਉੱਤਰੀ ਭਾਰਤ 'ਚ ਇੱਕ ਵੱਖਰਾ ਖਿੱਤਾ ਹੀ ਘੜ ਦਿਆਂਗੇ ਤਾਂ ਫਿਰ ਆਪਾਂ ਯਕੀਨ ਕਰੀਏ ਇਹਨਾਂ ਦੀ ਗੱਲ ਦਾ। ਪਰ ਸਿੱਖਾਂ ਦੀ ਗੱਲ ਉਹਦੇ ਨਾਲ ਹੀ ਖਤਮ ਹੋ ਗਈ। ਜੇ ਜਿਉਂਦਾ ਹੁੰਦਾ ਤਾਂ ਸ਼ਾਇਦ ਉਹਦੇ ਗੱਲ ਕਰਦੇ, ਉਹਦੇ ਹੁਣ ਪੁੱਛਦੇ। ਪਰ ਸਿੱਖ ਜਿਹੜੇ ਆ ਅੱਜ ਇੰਨੇ ਕਸੂਤੇ ਫਸੇ ਹੋਏ ਆ ਤਾਂ ਉਸ ਗਾਂਧੀ ਕਰਕੇ ਫਸੇ ਹੋਏ ਨੇ, ਜਿਹਨੂੰ ਇਹ ਕਹਿੰਦੇ ਆ ਜੀ ਰਾਸ਼ਟਰ ਪਿਤਾ। ਹੁਣ ਜਿਹੜੇ ਗਾਂਧੀ ਦੇ ਖਿਆਲਾਤ ਸੀ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ। ਆਪਣੇ ਬੰਦਿਆਂ ਨੇ ਜਦੋਂ ਗੁਰਦੁਆਰਾ ਸਧਾਰ ਲਹਿਰ ਸ਼ੁਰੂ ਕੀਤੀ ਆ ਤਾਂ ਝੱਬਰ ਸਾਹਿਬ ਨੇ ਸਪਸ਼ਟ ਕਿਹਾ, ਜਦੋਂ ਗਾਂਧੀ ਦੀ ਚਿੱਠੀ ਆਈ ਆ ਸਿੱਖਾਂ ਨੂੰ ਪੰਪ ਦੇਣ ਲਈ, ਕਿ ਗੁਰਦੁਆਰਿਆਂ ਦੀ ਆਜ਼ਾਦੀ ਦਾ ਕੰਮ ਛੱਡੋ, ਮਹੰਤਾਂ ਤੋਂ ਗੁਰਦੁਆਰੇ ਆਪਾਂ ਬਾਅਦ ਚ ਵੀ ਆਜ਼ਾਦ ਕਰਾ ਲਾਂਗੇ, ਪਹਿਲਾਂ ਆਪਾਂ ਗੁਰਦੁਆਰਾ ਵੱਡਾ ਆਜ਼ਾਦ ਕਰਾਈਏ। ਗੁਰਦੁਆਰਾ ਵੱਡਾ ਕਿਹੜਾ? ਸਾਰਾ ਮੁਲਕ ਗੋਰਿਆਂ ਤੋਂ ਆਜ਼ਾਦ ਕਰਾਈਏ। ਝੱਬਰ ਸਾਹਿਬ ਨੇ ਕਿਹਾ ਕਿ ਇਹ ਜਿਹੜੀਆਂ ਗੱਲਾਂ ਗਾਂਧੀ ਕਰਦਾ, ਪਹਿਲੀ ਗੱਲ ਤਾਂ ਮੈਨੂੰ ਯਕੀਨ ਹੀ ਨਹੀਂ ਜਿਹੜਾ ਗਾਂਧੀ ਨੇ ਗੱਲ ਕਹੀ ਆ ਨਾ ਬਈ ਇਸ ਸਾਲ ਦੇ ਅੰਤ ਤੱਕ ਸਵੈਰਾਜ ਹੋ ਜਾਣਾ, ਗੋਰਿਆਂ ਨੇ ਭੱਜ ਜਾਣਾ। ਪਹਿਲੀ ਗੱਲ ਤਾਂ ਕਹਿੰਦਾ ਮੈਨੂੰ ਯਕੀਨ ਹੀ ਨਹੀਂ, ਪਰ ਜੇਕਰ ਮੰਨ ਲਈਏ ਤਾਂ ਫਿਰ ਸਥਿਤੀ ਕੀ ਹੋਊ, ਹਾਲਾਤ ਕੀ ਹੋਣਗੇ। ਅੱਜ ਤਾਂ ਆਪਾਂ ਗੋਰਿਆਂ ਦੇ ਹੁੰਦਿਆਂ ਜਦੋਂ ਮਹਾਨਤਾ ਤੋਂ ਗੁਰਧਾਮ ਆਜ਼ਾਦ ਕਰਾਉਂਦੇ ਆ ਤਾਂ ਸਾਡਾ ਇਹਨਾਂ ਨਾਲ ਕੋਈ ਟਕਰਾਅ ਨਹੀਂ ਹੈ, ਇਹਨਾਂ ਨਾਲ ਕੋਈ ਸਿੱਧਾ ਰੌਲਾ ਨਹੀਂ ਹੈ। ਇਸ ਕਰਕੇ ਇਹ ਗੋਰੇ ਜਿਹੜੇ ਈਸਾਈ ਮੱਤ ਵਾਲੇ ਆ, ਇਹ ਸਾਡੇ ਅਤੇ ਮਹੰਤਾਂ ਦੇ ਵਿਚਾਲੇ ਸਹੀ ਰੋਲ ਨਿਭਾਉਂਦੇ ਆ। ਪਰ ਜੇਕਰ ਮੁਲਕ ਆਜ਼ਾਦ ਹੋ ਗਿਆ ਤਾਂ ਮੁਲਕ ਦੀ ਹਕੂਮਤ ਜਿਹੜੀ ਆ ਉਹ ਬਹੁ ਗਿਣਤੀ ਹਿੰਦੂਆਂ ਦੇ ਕੋਲ ਹੋਊਗੀ ਤੇ ਉਹ ਸਾਡਾ ਕੀ ਹਾਲ ਕਰਨਗੇ ਜਦੋਂ ਆਪਾਂ ਗੁਰਦੁਆਰੇ ਆਜ਼ਾਦ ਕਰਾਵਾਂਗੇ। ਝੱਬਰ ਸਾਹਿਬ ਕਹਿੰਦੇ ਤੁਹਾਨੂੰ ਖਿਆਲ ਰੱਖਣਾ ਚਾਹੀਦਾ, ਸਾਡਾ ਉਹਦੇ ਨਾਲ ਧਾਰਮਿਕ ਵਿਰੋਧ ਆ ਤੇ ਇਹਦੇ ਨਾਲ ਕੋਈ ਰੌਲਾ ਨਹੀਂ, ਹੁਣੇ ਆਜ਼ਾਦ ਕਰਾ ਲਓ। ਪਰ ਸਿੱਖਾਂ ਨੂੰ ਸੱਚੇ ਪਾਤਸ਼ਾਹ ਨੇ ਜੋ ਸਮੱਤ ਬਖਸ਼ਣੀ ਸੀ, ਜੋ ਦਿਖਾਉਣਾ ਸੀ ਕਿ ਹਿੰਦੂ ਕਿਹੋ ਜਿਹਾ ਹੈ, ਉਹਦੇ ਤਹਿਤ 1947 ਤੋਂ ਬਾਅਦ ਜਦੋਂ ਪੌਂਟਾ ਸਾਹਿਬ ਦਾ ਗੁਰਦੁਆਰਾ ਆਜ਼ਾਦ ਕਰਾਉਣ ਲੱਗੇ ਆ ਸਿੱਖ, ਤੇ ਜੋ ਕੁਝ ਵਾਪਰਿਆ ਫਿਰ ਉਹ ਝੱਬਰ ਸਾਹਿਬ ਦੇ ਬੋਲ ਸੱਚੇ ਹੋ ਗਏ ਤੇ ਗਾਂਧੀ ਜਿਹੜਾ ਸੀ ਉਹਦੇ ਬਾਰੇ ਫਿਰ ਲੋਕਾਂ ਨੇ ਕਿਹਾ ਵੀ ਸ਼ੁਕਰ ਆਪਾਂ ਗਾਂਧੀ ਦੇ ਜਾਲ 'ਚ ਨਹੀਂ ਸੀ ਫਸ ਗਏ। ਇਹ ਤਾਂ ਗੁਰਦੁਆਰੇ ਤਾਂ ਹੈਗੇ ਆ ਨਾ। ਹੁਣ ਸੋਚੋ ਜਰਾ, ਜੇਕਰ ਸਾਡੇ ਬਜ਼ੁਰਗਾਂ ਨੇ ਗੁਰਦੁਆਰਾ ਸੁਧਾਰ ਲਹਿਰ ਨਾ ਚਲਾਈ ਹੁੰਦੀ ਤਾਂ ਬੇਸ਼ੱਕ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੋਂ ਦੁਖੀ ਆ, ਬਦਲਕਿਆਂ ਦੀਆਂ ਕਰਤੂਤਾਂ ਸਾਡੇ ਸਾਹਮਣੇ ਹੈ। ਪਰ ਫਿਰ ਸਾਰੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹ ਮਹੰਤਾਂ ਦੇ ਅਧੀਨ ਹੋਣੇ ਸੀ ਤੇ ਕਿਸੇ ਮਹੰਤ ਤੋਂ ਆਪਾਂ ਆਜ਼ਾਦ ਤਾਂ ਕੀ ਝਾਕ ਨਹੀਂ ਸੀ ਹੋਣਾ, ਜੋ ਉਹ ਮਰਜ਼ੀ ਕਰਦੇ ਕਰਾਉਂਦੇ। ਤੇ ਜਿਨ੍ਹਾਂ ਨੂੰ ਬਾਹਲਾ ਚਾਅ ਚੜਿਆ ਹੋਇਆ ਨਾ ਦੇਸ਼ ਭਗਤੀ ਸਿੱਖਾਂ ਨੂੰ, ਉਹਨਾਂ ਨੂੰ ਬੇਨਤੀ ਆ ਵੀ ਸਰਦਾਰ ਮੋਹਨ ਸਿੰਘ ਬੈਦ ਹੋਏ ਆ ਇੱਕ ਤਰਨਤਾਰਨ ਦੇ, ਉਹਨਾਂ ਨੇ ਸਾਰੀਆਂ ਕਿਤਾਬਾਂ ਲਿਖੀਆਂ, ਸਾਰਾ ਬਿਆਨ ਕੀਤਾ ਵੀ ਉਹਨਾਂ ਦਿਨਾਂ ਦੇ ਹਾਲਾਤ ਕੀ ਸੀ ਜਦੋਂ
महंतां कोले गुरुद्वारे सी ते जो उदों कंजरखाना जो उदों गुरुद्वारा साहिबान दे विच वापरदा रहा वो एडा दर्दनाक इन्ना हौलनाक आ भी किसी भले बंदे दी जुबान तो अज भी वो गल्लां नहीं हो सकदियां। शरेआम कहते सी भी ਜਿਹੜੀਆਂ गुरुद्वारे मत्था टेकण आउणगीਆਂ ਅਸੀਂ ਤਾਂ सच्चे पातशाह सानू ਇਹੋ ਜਿਹੇ बचनों तो पिछे ही रखे ते इहो ਜਿਹੇ महंतां दे हत्थ 'च गुरुद्वारे छुड़ाउण दे लई जे सिखां ने कोई यतन कीता तां गांधी मूहरे आ गया। शुक्र करो कि झब्बर वर्गिਆਂ ने ते होर गुरसिख प्यारिਆਂ ने गांधी दी गल नहीं मन्नी। ਉਹ गांधी हिंदुआं लई तां हीरो आ, हिंदुआं लई तां नायक आ, पर ਜਦੋਂ ਆਪਾਂ ਸਿੱਖ ਨਜ਼ਰੀਏ ਤੋਂ ਦੇਖੀਏ ਤਾਂ ਉਹਨੇ ਹਮੇਸ਼ਾ ਆਪਦੀ ਕੌਮ ਦੇ ਹਿੱਤਾਂ ਦਾ ਖਿਆਲ ਰੱਖਿਆ। ਜਦੋਂ ਵੰਡ ਹੋਣੀ ਸੀ ਤਾਂ ਪੰਜਾਬ ਅਤੇ ਬੰਗਾਲ ਦੀ ਵੰਡ ਮੌਕੇ ਕਲਕੱਤੇ ਅਤੇ ਲਾਹੌਰ ਸ਼ਹਿਰ ਵਿੱਚੋਂ ਇੱਕ ਸ਼ਹਿਰ ਹੀ ਇੰਡੀਆ ਨੂੰ ਭਾਰਤ ਨੂੰ ਮਿਲਣਾ ਸੀ। ਉਹਨੇ ਕਲਕੱਤਾ ਚੁਣਿਆ ਕਿਉਂਕਿ ਮਾਰਵਾੜੀ ਜਿਹੜੇ ਹਿੰਦੂ ਵਪਾਰੀ ਲੌਬੀ ਆ ਉਹਦਾ ਪੈਸਾ ਕਲਕੱਤੇ ਲੱਗਿਆ ਹੋਇਆ ਸੀ ਤੇ ਲਾਹੌਰ ਜਿਹੜਾ ਸੀ ਉਹ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਕੇਂਦਰ ਸੀਗਾ, ਇਹਨੂੰ ਤਿਆਗਤਾ। ਤੇ ਜਦੋਂ ਵੰਡ ਹੋਣੀ ਸੀ, ਵੰਡ ਪੰਜਾਬ ਦੀ ਹੋਈ, ਬੰਗਾਲ ਦੀ ਜਿਹੜੀ ਵੰਡ ਹੋਈ ਉਹ ਬਾਅਦ ਵਿੱਚ ਆਪਾਂ ਨੂੰ ਪਤਾ ਕਿ ਬੰਗਲਾਦੇਸ਼ ਬਣ ਗਿਆ, ਪਰ ਪੰਜਾਬ ਦੇ ਜਿਹੜੇ ਟੁਕੜੇ ਹੋਏ ਉਹ ਤੁਹਾਡੇ ਸਾਹਮਣੇ ਆ। ਤੇ ਬਾਅਦ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਸਾਰਿਆਂ ਤੋਂ ਮੁੱਕਰ ਗਏ। ਸਿਆਸੀ ਪ੍ਰਵਾਨ ਅਕਸਰ ਲੱਕੜ ਦੇ ਮੁੰਡੇ ਬਣਦੇ ਹੁੰਦੇ ਆ, ਵੱਡੇ ਵੱਡੇ ਦਮ ਗੱਜੇ ਮਾਰ ਕੇ ਲੋਕਾਂ ਨੂੰ ਮਗਰ ਲਾਉਂਦੇ ਹੁੰਦੇ ਆ। ਉਵੇਂ ਨਹਿਰੂ ਹੁਣਾਂ ਨੇ, ਗਾਂਧੀ ਹੁਣਾਂ ਨੇ ਕੀਤਾ ਤੇ ਅੱਜ ਉਹਨਾਂ ਵਾਅਦਿਆਂ ਦੀ ਰੋਸ਼ਨੀ ਦੇ ਵਿੱਚ ਜੇਕਰ ਕੋਈ ਸਿੱਖ ਨੌਜਵਾਨ ਗੱਲ ਕਰਦੇ ਆ ਤਾਂ ਉਹਨਾਂ ਨੂੰ ਕਹਿੰਦੇ ਆ ਜੀ ਇਹ ਤਾਂ ਪਾਕਿਸਤਾਨ ਦੇ ਏਜੰਟ ਨੇ, ਇਹ ਤਾਂ ISI ਦੇ ਬੰਦੇ। ਪੰਜਾਬ ਦਾ ਹਿੰਦੂ ਕਹਿੰਦੇ ਜੀ ਡਰ ਗਿਆ। ਕਿਉਂ ਡਰ ਗਿਆ? ਅਖੇ ਜੀ ਸਿੱਖ ਨੌਜਵਾਨ ਉਹਨਾਂ ਗੱਲਾਂ ਨੂੰ ਦੁਹਰਾਉਣ ਲੱਗ ਪਏ ਜਿਹੜੀਆਂ ਬੀਤੇ ਸਮੇਂ 'ਚ ਹੋਈਆਂ। ਬੀਤੇ ਸਮੇਂ 'ਚ ਕਿਹੜੀਆਂ ਹੋਈਆਂ? ਕਿ ਸਾਡੀ ਕੌਮ ਨਾਲ ਇਨਸਾਫ ਕਰੋ। ਹੱਦ ਹੋਈ ਪਈ ਆ। ਇਹ ਕਿਹੋ ਜਿਹਾ ਭਰਾ ਵਾ? ਕਹਿੰਦੇ ਜੀ ਹਿੰਦੂ ਸਿੱਖ ਏਕਤਾ। ਇਹ ਕਿਹੋ ਜਿਹੀ ਏਕਤਾ ਜਿਹੜੀ ਸਿਰਫ ਤਾਂ ਬਰਕਰਾਰ ਰਹਿ ਸਕਦੀ ਆ ਜੇ ਸਿੱਖ ਆਪਦੇ ਇਸ਼ਟ ਦੀ ਬੇਅਦਬੀ ਕਰਾ ਕੇ ਚੁੱਪ ਰਹਿਣ। ਹਿੰਦੂ ਸਿੱਖ ਏਕਤਾ ਤਾਂ ਬਰਕਰਾਰ ਰਹੂਗੀ ਜੇਕਰ ਸਿੱਖ ਆਪਦੇ ਗੁਰਧਾਮਾਂ ਨੂੰ ਢਹਾ ਕੇ ਲੱਡੂ ਵੰਡਦੇ ਫਿਰਨ ਤੇ ਲੱਡੂ ਛਕਦੇ ਫਿਰਨ। ਹਿੰਦੂ ਸਿੱਖ ਏਕਤਾ ਤਾਂ ਬਰਕਰਾਰ ਰਹੂ ਜੇ ਸਿੱਖ ਆਪਣੀਆਂ ਧੀਆਂ ਭੈਣਾਂ ਦੀ ਬੇਪੱਤੀ ਕਰਵਾ ਕੇ ਚੁੱਪ ਰਹਿਣ। ਪਰ ਜੇ ਸਿੱਖਾਂ ਨੇ ਇਨਸਾਫ ਦੀ ਗੱਲ ਕੀਤੀ ਫਿਰ ਹਿੰਦੂ ਸਿੱਖ ਏਕਤਾ ਨੂੰ ਖਤਰਾ ਹੋ ਜਾਂਦਾ। ਹੁਣ ਜਿਹੜੇ ਲੋਕਾਂ ਨੂੰ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਜੇਨ 'ਚ ਬਿਠਾ ਦਿੱਤੀ ਸਿੱਖ ਪਰਿਵਾਰਾਂ 'ਚ ਜੰਮਿਆਂ ਦੇ ਕਿ ਤੁਹਾਨੂੰ ਪਤਾ ਹਿੰਦੂ ਦੀ ਤਾਕਤ ਬੜੀ ਹੈ, ਹਿੰਦੂ ਖਾਜੂ ਤੁਹਾਨੂੰ, ਉਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਉਹ ਡਰੇ ਹੋਏ ਨੇ ਤੇ ਉਹ ਪਹਿਲੇ ਰੌਲਾ ਪਾ ਦਿੰਦੇ ਆ ਜੇਕਰ ਕੋਈ ਸਿੱਖਾਂ ਦੇ ਨੌਜਵਾਨ ਬੱਚੇ ਉੱਠ ਕੇ ਕੋਈ ਗੱਲ ਕਰਦੇ ਆ, ਨਹੀਂ ਨਹੀਂ ਜੀ ਅਸੀਂ ਨਹੀਂ ਇਹਨਾਂ ਦੇ ਨਾਲ ਹੈਗੇ, ਇਹਨਾਂ ਨਾਲ ਜੋ ਮਰਜ਼ੀ ਕਰੋ ਸਾਨੂੰ ਬਖਸ਼ ਦਿਓ। ਇਹ ਗੱਲ ਦੱਸਣ ਦੇ ਲਈ ਲੇਰਾਂ ਮਾਰ ਮਾਰ ਕੇ ਪੁੱਠੇ ਸਿੱਧੇ ਬਿਆਨ ਦਿੰਦੇ। ਆ ਪਿੱਛੇ ਜੇ 2018 ਦੇ ਵਿੱਚ 12 ਜੂਨ ਨੂੰ ਟਾਈਮਜ਼ ਆਫ ਇੰਡੀਆ 'ਚ ਇੱਕ ਰਿਪੋਰਟ ਆਈ ਸੀ ਜਿਹਦੇ 'ਚ ਲਿਖਿਆ ਸੀਗਾ ਕਿ ਜਿਹੜੇ ਭਾਈਚਾਰਿਆਂ ਦਾ ਸਰਵੇ ਹੋਇਆ ਤੇ ਸਿੱਖ ਜਿਹੜੇ ਆ ਕਹਿੰਦਾ ਜੀ ਸਭ ਤੋਂ ਵੱਧ ਡਰੇ ਹੋਏ ਨੇ। ਸਿੱਖ ਪੁਲਿਸ ਤੋਂ ਕਹਿੰਦਾ ਸਭ ਤੋਂ ਵੱਧ ਡਰੇ ਹੋਏ ਨੇ। ਇਹ ਗੱਲ ਕਹਿਣ ਵਾਲਿਆਂ ਨੂੰ ਆਹ ਪੁਲਿਸੀਏ ਆ ਜਿਹੜੇ ਲੋਕ ਨੇ ਜਿਹੜੇ ਅੰਮ੍ਰਿਤਪਾਲ ਦੀ ਜਾਨ ਨੂੰ ਰੋਣ ਲੱਗੇ ਹੋਏ ਨੇ ਵੀ ਹਾਏ ਕਿੱਥੋਂ ਆ ਗਿਆ ਦੁਬਈ ਤੋਂ ਸਾਨੂੰ ਮਰਵਾ ਜੂ। ਇਹੋ ਜਿਹੇ ਲੋਕਾਂ ਨੇ ਮਾਹੌਲ ਤਿਆਰ ਕੀਤਾ ਹੋਣਾ। ਤੋਂ ਜਦੋਂ ਵੀ ਸਿੱਖ ਜਿਹੜੇ ਆ ਉਹ ਆਪਦੇ ਹੱਕਾਂ ਦੀ ਗੱਲ ਕਰਦੇ ਆ ਉਦੋਂ ਹੀ ਪੰਜਾਬ ਦੇ ਵਿੱਚ ਹਿੰਦੂ ਕੱਟੜਪੰਥੀ ਪਲੱਸ ਆ ਜਿਹੜੇ ਸਾਡੇ ਸਿਆਸੀ ਪ੍ਰਵਾਨ ਨੇ ਇਹ ਉਹ ਰੌਲਾ ਰੱਪਾ ਪਾ ਕੇ ਬਹਿ ਜਾਂਦੇ ਆ ਤੇ ਸਿੱਖ ਨੌਜਵਾਨਾਂ ਨੂੰ ਦੇਖ ਕੇ ਜਰਦੇ ਨਹੀਂ ਹੈ। ਇਹ ਨਹੀਂ ਕਹਿੰਦੇ ਕਿ ਸ਼ੁਕਰ ਆ ਸਾਡੀ ਕੌਮ 'ਚ ਅੱਜ ਵੀ ਅਣਖ ਗੈਰਤ ਦੀ ਗੱਲ ਕਰਨ ਵਾਲੇ 4 ਜਣੇ ਹੈਗੇ। ਇਹ ਨਹੀਂ ਕਹਿੰਦੇ ਕਿ ਅਸੀਂ ਸਿਆਸੀ ਖੇਤਰ ਦੀਆਂ ਕਲਾਬਾਜ਼ੀਆਂ ਜਾਣਦੇ ਆ ਤੇ ਸਾਨੂੰ ਤੁਹਾਡੇ ਤੇ ਖੁਸ਼ੀ ਆ ਕਿ ਤੁਸੀਂ ਕਹਿੰਦੇ ਹੋ ਨੌਜਵਾਨੋ ਕਿ ਅਸੀਂ ਕੋਈ ਸਿਆਸੀ ਖੇਤਰ 'ਚ ਨਹੀਂ ਆਉਣਾ, ਅਸੀਂ ਤਾਂ
पंथ दी कौम दी सेवा करनी आ, उल्टा ये कहते हैं कि ये किते साडा काम ना खराब कर देण। ये नहीं चाहते भी 4 ने तो इन्हां तो 40 होण ते 40 तो 400 बन ते 400 तो 4000 बन, 4 लाख बन। उल्टा ये कहते आ कि सिख नौजवानी डर जावे, दहल जावे, घरे बह जावे, फिर कहते बहुत वधिया। मतलब कि सिखां नूं आपदे हक की गल करन तो रोकिया जा रहा। हुणे अमेरिका दे किसी सैनेटर की चर्चा हो रही आ कि उन्हें कहा कि 1984 च सिखां नाल जो कुछ होया भी वो अत्याचारां नूं याद रखण दी लोड़ है, भी ये जिहड़ा 1984 आ ये सब तो काले सालां च शामिल है ते सिखां ते होए अत्याचारां नूं याद रखण दी जरूरत आ तां कि जिम्मेवारां नूं जवाबदेह बनाया जा सके। ये जिहड़ी गल होई है इहदे ते सानू सारिਆਂ ਨੂੰ बार-बार चेता करना पऊ, चेता रखना पऊ। पर अफसोस की गल है कि हम आह भी भरते हैं तो हो जाते हैं बदनाम, वो कत्ल भी कर दें तो चर्चा नहीं होता। अकाल पुरख वाहिगुरू साडी कौम नूं समत बख्शण, सारिਆਂ ਨੂੰ पंथ लई कौम लई लड़न मरण दा जिगरा बख्शण। ਉਹ ਲੋਕ ਜਿਹੜੇ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਦੇ ਹੀ ਬੱਚਿਆਂ ਦੇ ਰਾਹ 'ਚ ਕੰਡੇ ਖਿਲਾਰਦੇ ਅਤੇ ਸਟੇਟ ਨੂੰ ਕਹਿੰਦੇ ਆ ਕਿ ਚੱਕ ਲਓ, ਮਾਰ ਲਓ ਇਹਨਾਂ ਨੂੰ, ਉਹਨਾਂ ਸਾਰਿਆਂ ਨੂੰ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਅਰਦਾਸ ਹੀ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਤ ਬਖਸ਼ਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।